ਜਿਹੜੇ ਕਿੱਕਰ ਦੇ ਤੁੱਕੇ ਹੁੰਦੇ ਆ, ਕਿੱਕਰ ਦੀ ਫਲੀ, ਉਹਨੂੰ ਤੁਸੀਂ ਡਰਾਈ ਕਰ ਲਓ, ਅੱਛਾ ਸੁਕਾ ਲਓ। ਹਾਂ ਮੈਂ ਕਹਿੰਦਾ ਜੀ ਇਨਸਾਨ ਨੂੰ ਬੁੱਢਾ ਨਹੀਂ ਹੋਣ ਦਿੰਦੀ ਉਹ ਚੀਜ਼, ਤੁਹਾਡੇ ਪਿਸ਼ਾਬ ਨੂੰ ਕਲੀਅਰ ਕਰਦਾ। ਮਤਲਬ ਕਹਿਣ ਦਾ ਕਿ ਉਹ ਬੀਰਜ ਦਾ ਸ਼ੋਧਨ ਕਿੱਡੀ ਵੱਡੀ ਚੀਜ਼ ਹੈ, ਬਿਲਕੁਲ ਫ੍ਰੀ ਹੈ। ਆਪਾਂ ਪਿੰਡਾਂ 'ਚ ਰਹੇ ਹੋਏ ਹਾਂ, ਆਮ ਤੁੱਕਿਆਂ ਦਾ ਚਾਰ ਖਾਂਦੇ ਰਹੇ, ਕਿੱਕਰ ਦੇ ਤੁੱਕਿਆਂ ਦਾ। ਲੋਕ ਆਪਸ 'ਚ ਗੱਲ ਹੀ ਨਹੀਂ ਕਰਦੇ। ਰੋਮਾਂਸ ਤਾਂ ਬਹੁਤ ਦੂਰ ਦੀ ਗੱਲ ਹੈ। ਤੁਸੀਂ ਦੇਖੋ ਦੁਨੀਆ ਦੇ ਵਿੱਚ ਜੇ ਆਪਾਂ ਸੱਚ ਜਾਣਨਾ ਚਾਹੀਏ, ਤੁਸੀਂ 100 ਕਪਲ ਇਕੱਠਾ ਕਰ ਲਓ, 100 ਕਪਲ ਦੇ ਵਿੱਚੋਂ ਤੁਸੀਂ ਪੁੱਛ ਲਓ ਵੀ ਕਿਸੇ ਨੇ ਆਪਦੀ ਇੱਕ ਦੂਜੇ ਨੂੰ ਆਈ ਲਵ ਯੂ ਕਦੋਂ ਕਿਹਾ। ਉਹਨਾਂ ਨੂੰ ਯਾਦ ਹੀ ਨਹੀਂ। ਇਨਸਾਨ ਦਾ ਬਾਡੀ ਦੇ ਵਿੱਚ ਬੀਰਜ ਗੁੱਡ ਹੈ, ਜਿਹੜੇ ਇਨਸਾਨ ਦੀ ਬਾਡੀ ਦੇ ਵਿੱਚ ਬਲੱਡ ਦੀ ਕੁਆਲਿਟੀ ਗੁੱਡ ਹੈ, ਉਹਨੂੰ ਕੀ ਪ੍ਰੋਬਲਮ ਆ ਸਕਦੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਤੁਹਾਡਾ ਸਾਰਿਆਂ ਦਾ ਅੱਜ ਫੇਰ ਤੋਂ ਸਵਾਗਤ ਸਾਡੇ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ। ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ, ਜਾਨਦਾਰ ਆਰਟਿਸਟ ਕਹਿ ਲਓ, ਆਪਣਾ ਸਾਰਿਆਂ ਦਾ ਭਰਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਇੱਕ ਗੱਲ ਜ਼ਰੂਰ ਕਹਾਂਗੇ ਆਪਾਂ ਕਿ ਜਦੋਂ ਸਕਰੀਨ ਤੇ ਆਉਂਦੇ ਆ ਤਾਂ ਸਕਰੀਨ ਦੇ ਵਿੱਚ ਐਨਰਜੀ ਆ ਜਾਂਦੀ ਹੈ। ਅੱਜ ਉਹ ਤੁਹਾਡੇ ਸੁਭਾਸ਼ ਗੋਇਲ ਹੈਲਥ ਸ਼ੋਅ ਦੀ ਸਕਰੀਨ ਤੇ ਵੀ ਨੇ, ਜਸਵੰਤ ਸਿੰਘ ਰਾਠੌਰ। ਨਾਮ ਹੀ ਆਪਣੇ ਆਪ 'ਚ ਬਹੁਤ ਹੈ। ਰਾਠੌਰ ਸਾਹਿਬ ਆਏ ਆ, ਸਵਾਗਤ ਹੈ ਜੀ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਰੱਬ ਕਰੇ ਅਸੀਂ ਚਮਕਦੇ ਰਹੋ। ਤੁਸੀਂ ਹੈਲਥ ਸ਼ੋਅ ਵਿੱਚ ਨਾਮ ਬੋਲਿਆ ਹੁੰਦਾ, ਮੈਨੂੰ ਲੱਗਾ ਕਿ ਬਹੁਤ ਵੱਡੇ ਮੈਂ ਐਂਕਰ ਦੇ ਮੂਹਰੇ ਬੈਠਾ ਜਿੱਦਾਂ ਤੁਸੀਂ ਭੂਮਿਕਾ ਬੰਨੀ ਆ। ਅਮੂਮਨ ਕੀ ਹੁੰਦਾ ਕਿ ਜਦੋਂ ਕਿਤੇ ਜਾਈਦਾ ਨਾ ਤੇ ਉਹ ਕਈ ਵਾਰੀ ਬੋਲਣ ਦਾ ਕੰਮ ਹੈ ਨਾ, ਤੇ ਬੋਲਣ ਵਾਲੇ ਬੰਦੇ ਕਨਫਿਊਜ਼ ਹੋ ਜਾਂਦੇ ਆ। ਉਹ ਕਈ ਵਾਰੀ ਜ਼ਿਆਦਾ ਤਾਰੀਫ ਕਰਨ ਦੇ ਚੱਕਰ ਹੋਰ ਹੀ ਨਾਮ ਬੋਲ ਦਿੰਦੇ ਆ। ਬਟ ਤੁਸੀਂ ਇੰਨੇ ਮਤਲਬ ਇੱਥੋਂ ਤੁਹਾਡਾ ਗਿਆਨ ਬੋਲਦਾ, ਤਾਂ ਹੀ ਫਿਰ ਹੈ ਨਾ ਗੋਇਲ ਸਾਹਿਬ ਦਾ ਨਾਮ ਹੈ। ਫਿਰ ਕਮਾਲ ਕਰਤੀ ਸਰ, ਥੈਂਕ ਯੂ। ਪਹਿਲਾਂ ਨਾਲੋਂ ਜ਼ਿਆਦਾ ਸੋਸ਼ਲ ਮੀਡੀਆ ਕਰਕੇ ਮੈਨੂੰ ਲੱਗਦਾ ਕ੍ਰਾਂਤੀ ਆਈ ਹੈ ਕਿ ਪਹਿਲਾਂ ਲੋਕੀ ਗਏ ਆ ਵਾਪਸ, ਜਿਵੇਂ ਪੁਰਾਣਾ ਸ਼ੁੱਧ ਸ਼ਹਿਦ, ਦੇਸੀ ਘਿਓ, ਪੁਰਾਣੀਆਂ ਚੀਜ਼ਾਂ ਜਿਹੜੀਆਂ ਹੈ ਨਾ, ਇਹ ਐਕਚੁਅਲੀ ਲੋਕ ਭੁੱਲ ਗਏ ਸੀਗੇ। ਸੋਸ਼ਲ ਕਰਕੇ ਵੀ ਆਈ ਆ, ਪਰ ਸਭ ਤੋਂ ਵੱਡਾ ਇਹਦੇ ਵਿੱਚ ਵਰਦਾਨ ਰਿਹਾ ਕਰੋਨਾ। ਜਦੋਂ ਕਰੋਨਾ ਦੀ ਕਾਲ ਆਇਆ ਨਾ, ਤਾਂ ਲੋਕਾਂ ਨੂੰ ਸੈਨੀਟਾਈਜ਼ਰ ਦਾ ਪਤਾ ਲੱਗਿਆ, ਮਾਸਕ ਦਾ ਪਤਾ ਲੱਗਿਆ, ਤੇ ਉਹਦੇ ਦੌਰਾਨ ਫਿਰ ਲੋਕਾਂ ਨੂੰ ਵੈਦ ਵੀ ਦਿਖੇ। ਜਦੋਂ ਨਾ ਤੁਸੀਂ ਦੇਖਿਓ ਹਾਰਡਲੀ ਜਿੰਨਾ ਮਰੀਜ਼ ਜਦੋਂ ਐਂਡ ਤੇ ਆ ਜਾਂਦਾ, ਜਦੋਂ ਡਾਕਟਰ ਇਹ ਕਹਿ ਦਿੰਦੇ ਨੇ ਵੀ ਹੁਣ ਇਹਦੀ ਸੇਵਾ ਕਰ ਲਓ, ਘਰੇ ਲੈ ਜਾਓ, ਕੋਈ ਵੀ ਬਿਮਾਰੀ ਕਰਕੇ ਵੀ ਇਹ ਤਾਂ ਹੁਣ ਜ਼ਿਆਦਾ ਬਚਣ ਦੀ ਚਾਂਸ ਨਹੀਂ, ਫਿਰ ਉਹਦਾ ਦਿਮਾਗ ਚੱਲਦਾ ਵੀ ਯਾਰ ਕਿਸੇ ਵੈਦ ਦੀ ਸਲਾਹ ਲੈ ਲਓ ਐਂਡ ਤੇ। ਮਤਲਬ ਸਾਡੇ ਲਈ ਬੜੀ ਪ੍ਰਾਊਡ ਦੀ ਗੱਲ ਹੈ ਇਹ ਵੈਦ ਜਿੰਨੇ ਵੀ ਨੇ। ਜਿਵੇਂ ਬੰਦਾ ਮਰਦਾ ਹੋਇਆ ਰੱਬ ਨੂੰ ਯਾਦ ਕਰਦਾ, ਉਦੋਂ ਵੈਦ ਨੂੰ ਯਾਦ ਕਰਦਾ ਹੈ ਨਾ। ਉਹ ਜੇ ਕਿਤੇ ਉਹੀ ਪਹਿਲਾਂ ਵੈਦ ਨੂੰ ਯਾਦ ਕਰ ਲਵੇ, ਪਹਿਲਾਂ ਹੀ ਰੱਬ ਨੂੰ ਯਾਦ ਕਰ ਲਵੇ, ਵੈਦ ਨੂੰ ਮਨਾ ਲਵੇ, ਤਾਂ ਉਹ ਰੋਗ ਵੱਧਦਾ ਨਹੀਂ, ਕਿਉਂਕਿ ਆਯੁਰਵੇਦ 'ਚ ਹੈ ਹੀ ਇਹੀ ਸ਼ਕਤੀ। ਤਾਂ ਇਸ ਕਰਕੇ ਕਰੋਨਾ ਕਾਲ ਦੇ ਵਿੱਚ ਨਾ ਲੋਕਾਂ ਨੂੰ ਕੀ, ਸਾਡੇ ਬੱਚਿਆਂ ਨੂੰ, ਯੂਥ ਨੂੰ ਪਤਾ ਲੱਗ ਗਿਆ ਕਿ ਯਾਰ ਇਹ ਮਤਲਬ ਕਿ ਇਹ ਤਾਂ ਹਲਦੀ ਖਾਣ ਨੂੰ ਕਹੀ ਜਾਂਦੇ ਆ, ਆਪਾਂ ਤਾਂ ਹਲਦੀ ਖਾਂਦੇ ਰਹੇ, ਵਧੀਆ ਰਹਿ ਗਏ, ਟੀਕਾ ਵੀ ਨਹੀਂ ਲਾਉਣਾ ਪਿਆ। ਉਹੀ ਤਾਂ ਯਾਰ ਕਹੀ ਜਾਂਦੇ ਆ ਸ਼ਹਿਦ ਦੇ ਵਿੱਚ ਪਾ ਕੇ ਲੈ ਲਓ, ਹੈ ਨਾ, ਕੁਛ ਵੀ ਮਤਲਬ ਤੁਲਸੀ ਦਾ ਅਰਕ ਪਾ ਲਓ, ਜੇ ਪਾ ਲਓ ਵੀ ਉਹਦੇ ਨਾਲ ਹੀ ਠੀਕ ਹੋਏ ਲੋਕੀ। ਤਾਂ ਬੜੀਆਂ ਇਹ ਗੱਲਾਂ ਆਈਆਂ, ਤੇ ਉਦੋਂ ਹੀ ਫਿਰ ਇੱਕ ਜਿਹੜਾ ਘਰੇ ਬੈਠ ਕੇ ਨਾ ਲੋਕ, ਜਿਹੜਾ ਮਹੀਨਾ ਡੇਢ ਮਹੀਨਾ, ਉਦੋਂ ਲੋਕਾਂ ਕੋਲੇ ਹੋਰ ਕੁਛ ਹੈ ਨਹੀਂ ਸੀ, ਮੋਬਾਈਲ ਹੀ ਸੀ। ਲੋਕ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਿੱਧੇ ਹੋ ਗਏ। ਉੱਥੋਂ ਸਾਡੀ ਮਤਲਬ ਫੀਲਡ ਵਿੱਚ ਵੀ ਕਿੰਨੇ ਬੰਦੇ ਅੱਗੇ ਆਏ, ਚੇਂਜ ਹੋ ਗਿਆ ਸਾਰਾ ਕੁਝ। ਸੋਸ਼ਲ ਚੱਲ ਪਿਆ। ਪਹਿਲਾਂ ਸੋਸ਼ਲ ਸੀਗਾ, ਬਹੁਤ ਜ਼ਬਰਦਸਤ ਸੀਗਾ, ਪਰ ਲੋਕਾਂ ਨੂੰ ਉਹਦੀ ਇੰਨੀ ਅਵੇਅਰਨੈਸ ਨਹੀਂ ਸੀ। ਉਹ ਕਰੋਨਾ ਕਾਲ 'ਚ ਫਿਰ ਜਿਹੜਾ ਦੇਖੇ ਉਹੀ, ਕੋਈ ਕਹੇ ਬੱਕਰੀ ਦਾ ਦੁੱਧ ਪੀ ਲਓ, ਕੋਈ ਕਹੇ ਮੀਂਗਣਾ ਘੁੱਟ ਕੇ ਪੀ ਜਾਓ, ਕੋਈ ਕੁਛ। ਲੋਕਾਂ ਨੇ ਕਹਿਦਾ ਵੀ ਮਰਨਾ ਤਾਂ ਹੈਗੇ, ਆ ਵੀ ਖਾ ਲਓ, ਆ ਵੀ ਖਾ ਲਓ, ਵੀ ਕੀ ਪਤਾ ਬਚ ਜੀ। ਪਹਿਲੀ ਵਾਰ ਹੋਇਆ ਸੀ ਲੋਕੀ ਅਮੂਮਨ ਬੱਕਰਾ ਲੱਭਦੇ, ਬੱਕਰੀਆਂ ਲੱਭਦੇ ਪਏ ਲੋਕੀ। ਬਿਲਕੁਲ। ਤਾਂ ਇਹ ਲੋਕਾਂ ਨੂੰ ਬਚਾ ਲਿਆ ਇਹਨੇ। ਤਾਂ ਉਦੋਂ ਫਿਰ ਅਵੇਅਰਨੈਸ ਹੋਈ ਸੀ ਆਯੁਰਵੇਦ ਦੀ। ਫਿਰ ਕਾਫੀ ਵੈਦ ਉਦੋਂ ਨਿਖਰ ਕੇ ਵੀ ਸਾਹਮਣੇ ਆਏ, ਕਾਫੀ ਦੁਨੀਆ ਤੋਂ ਚਲੇ ਵੀ ਗਏ। ਤੇ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਅਸੀਂ ਨਾ ਇੱਕ ਪ੍ਰੋਡਕਟ ਬਣਾਇਆ। ਮੇਰਾ ਨਾ ਦਿਮਾਗ ਸ਼ੁਰੂ ਤੋਂ ਇਸ ਤਰ੍ਹਾਂ ਰਹਿੰਦਾ ਹੁੰਦਾ ਵੀ ਲੋਕਾਂ ਨੂੰ ਯਾਰ ਖੁਸ਼ ਰੱਖੋ, ਜਿਵੇਂ ਤੁਸੀਂ ਹਮੇਸ਼ਾ ਖੁਸ਼ੀ ਦਿੰਦੇ ਹੋ, ਕਪਿਲ ਸ਼ਰਮਾ ਖੁਸ਼ੀ ਦਿੰਦਾ, ਕੋਈ ਚੀਜ਼ਾਂ ਐ ਥੋੜੀ ਵੀ ਤੁਸੀਂ ਕੀ ਦੇਤਾ ਲੋਕਾਂ ਨੂੰ, ਇੱਕ ਹਸਾਤਾ, ਜਿਹੜਾ ਚਿਹਰੇ ਤੇ ਕਿਸੇ ਦੇ ਸਮਾਈਲ ਆ ਜਾਏ, ਹੱਸੋ ਨਾ ਜੀ, ਹੱਸੋ। ਹਾਂ ਦੇਖੋ ਤੁਹਾਡੇ ਚਿਹਰੇ ਤੇ ਸਾਨੂੰ ਤਾਂ ਥੋੜਾ ਟੈਨਸ਼ਨ ਲੈਣੀ ਪੈਂਦੀ, ਕਿਉਂਕਿ ਹਸਾਣਾ ਮੈਟਰ ਲੱਭਣਾ ਪੈਂਦਾ। ਤੁਸੀਂ ਹਮੇਸ਼ਾ, ਮੈਂ ਤੁਹਾਡੇ ਕੋਲ ਰਾਜ ਪੁੱਛਣਾ ਹੈ, ਤੁਸੀਂ ਕਿੱਦਾਂ ਹਮੇਸ਼ਾ ਹੱਸਦੇ ਰਹਿੰਦੇ? ਤੁਸੀਂ ਹਸਾਨੇ ਵੀ ਹੋ ਤੇ ਹੱਸਦੇ ਵੀ ਹੋ, ਇਹ ਬੜੀ ਵਧੀਆ ਗੱਲ ਹੈ। ਅਸੀਂ
ਇਹਦਾ ਰਾਜ ਜਾਣਾਂਗੇ ਅੱਜ। ਮੈਂ ਦੱਸਦਾ ਤੁਹਾਨੂੰ, ਬੜੇ ਰਾਜ ਹੁੰਦੇ ਨੇ। ਹਾਂ ਤੇ ਅਸੀਂ ਨਾ ਜੀ ਉਹਨਾਂ ਦੌਰਾਨ ਮੈਂ ਕਿਹਾ ਵੀ ਸਾਰੇ ਸੁਸਤ ਪਏ ਆ, ਕੀ ਬਣੇ ਕੀ ਨਾ ਬਣੇ। ਤਾਂ ਮੇਰੇ ਕੋਲੇ ਗੱਡੀ ਸੀ ਤੇ ਮੈਂ ਉਹਦੇ ਅੱਗੇ ਲਿਖ ਲਿਆ ਗਵਰਨਮੈਂਟ ਡਿਊਟੀ। ਗਵਰਨਮੈਂਟ ਡਿਊਟੀ। ਹੁਣ ਸੜਕਾਂ ਹੋ ਜਾਣ ਸੁੰਨੀਆਂ ਵਿੱਚ, ਇੱਕੋ ਹੀ ਗੱਡੀ ਫਿਰੇ, ਉਹਨੂੰ ਕੋਈ ਛੇੜੇ ਵੀ ਨਾ ਵੀ ਕੌਣ ਉਹ ਪਤਾ ਨਹੀਂ। ਜੇ ਕੋਈ ਪੁਲਿਸ ਵਾਲਾ ਵੀ ਹੱਥ ਦੇਵੇ ਉਹ ਵੀ ਦੂਰੋਂ ਹੀ ਦੇਖ ਲੈ। ਦੂਰੇ ਮੇਰੀ ਜੇਬ 'ਚ ਇੱਕ ਕਾਰਡ ਸੀਗਾ, ਮੈਂ ਦਿਖਾ ਦੇਣਾ, ਨਾ ਉਹ ਤੋਂ ਪੜ੍ਹਿਆ ਜਾਵੇ ਨਾ ਮੇਰੇ ਤੋਂ ਪੜ੍ਹਾਇਆ ਜਾਵੇ। ਉਹ ਕਹਿਣਾ ਚੰਗਾ ਜੀ ਵੀ ਹੋਊਗਾ ਕੁਝ। ਤੇ ਉਹਨਾਂ ਦਿਨਾਂ 'ਚ ਨਾ ਮੈਂ 1-2 ਫਾਰਮੇਸੀ ਵਾਲੇ ਜਿਹੜੇ ਘਰੇ ਵਿਹਲੇ ਬੈਠੇ ਸੀ ਉਹਨਾਂ ਕੋਲ ਵੀ ਗੇੜਾ ਮਾਰ ਲਿਆ, ਹੋਰ ਵੀ ਹੋ ਗਿਆ। ਕਰਾ ਕੇ ਨਾ ਜੀ ਗਵਰਨਮੈਂਟ ਡਿਊਟੀ ਤਾਂ ਲਿਖ ਲਿਆ ਸੀ ਵੀ ਮੈਂ ਗਵਰਨਮੈਂਟ ਵਾਲਾ ਕੰਮ ਵੀ ਕੀਤਾ। ਮੈਂ ਬਹੁਤ ਘਰਾਂ ਦੇ ਵਿੱਚ ਦਵਾਈਆਂ ਪਹੁੰਚਾਈਆਂ, ਬੜਾ ਕੁਛ ਕੀਤਾ, ਹੈ ਨਾ। ਤੇ ਉਹ ਨਾ ਜੀ ਅਸੀਂ ਉਦੋਂ ਇੱਕ ਕੈਪਸੂਲ ਲਾਂਚ ਕਰਨ 'ਚ ਕਾਮਯਾਬ ਹੋਏ, ਜਿਹਦੀ ਮੈਨੂੰ ਲੱਗਿਆ ਸੀ ਵੀ ਬਹੁਤ ਲੋੜ ਹੈ। ਤੇ ਉਹ ਸੀਗਾ X+ ਗੋਲਡ। ਹਾਂ, ਉਹਨੂੰ ਲਿਆ ਤਾਂ ਗਿਆ ਉਹਨਾਂ ਦਿਨਾਂ 'ਚ। ਚਲੋ ਹੁੰਦਾ ਕੋਈ ਮਾਹੌਲ ਵੀ ਯਾਰ ਮਰਨਾ ਤਾਂ ਹੈਗਾ ਹੀ ਆ, ਕਰੋਨਾ ਹੋ ਗਿਆ, ਮਾੜਾ ਜਿਹਾ ਹੱਸ ਖੇਡ ਲਓ, ਹਸਬੈਂਡ ਵਾਈਫ ਜੀ ਲਓ ਜ਼ਿੰਦਗੀ, ਘਰੇ ਬੈਠੇ ਹੋ। ਤੇ ਮੈਂ X+ ਗੋਲਡ ਲਾਂਚ ਕਰਤਾ ਕੈਪਸੂਲ। ਅੱਛਾ, ਹੁਣ ਸੜਕਾਂ ਸਾਰੀਆਂ ਖਾਲੀ, ਸੜਕਾਂ ਦੇ ਉੱਤੇ 200-300 ਹੋਰਡਿੰਗ ਖਾਲੀ ਹੋ ਗਏ, ਜਿਹਦੇ ਲੱਗੇ ਸੀ ਅਗਲੇ ਨੇ ਲਾ ਤੇ। ਹੁਣ ਜਿਹੜਾ ਮੈਨੂੰ ਜਾਣਦਾ ਸੀ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਹੋਰਡਿੰਗ ਲਾ ਦੇ ਆਪਣਾ X+ ਦਾ। ਉਹ ਹੋਰਡਿੰਗ ਲੱਗ ਗਈ ਜੀ ਖੁੱਲੀਆਂ ਸੜਕਾਂ ਤੇ। ਹੁਣ ਉਹ ਹੋਰਡਿੰਗ ਨੂੰ ਜਾਂ ਤਾਂ ਪੁਲਿਸ ਵਾਲੇ ਦੇਖਦੇ ਸੀ ਜਾਂ ਕੁੱਤੇ, ਹੋਰ ਤਾਂ ਉੱਥੇ ਬੰਦਾ ਹੀ ਨਹੀਂ ਸੀ ਕੋਈ ਵਿਚਾਰੇ। ਅੱਛਾ, ਪੁਲਿਸ ਵਾਲੇ ਦੇਖੀ ਜਾਣ, ਮਜਬੂਰ ਕਰਨ, ਕੀ ਮਿਲੇ ਕਿੱਥੋਂ ਜੀ ਤਾਂ ਕਰੇ ਹੈ। ਅੱਛਾ, ਮੈਨੂੰ ਐ ਸੀ ਵੀ ਜਦੋਂ ਕਰੋਨਾ ਹਟੂਗਾ, ਬਾਈ ਚਾਂਸ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਜੇ ਮਿਲ ਗਿਆ ਸੜਕਾਂ ਤੇ, ਤਾਂ ਇੱਕੋ ਚੀਜ਼ ਦਿਖੂ ਉਹਨਾਂ ਨੂੰ। ਠੀਕ ਹੈ ਨਾ। ਵਧੀਆ। ਤਾਂ ਉਹ ਪੂਰੇ ਹੋਰਡਿੰਗ, ਜਿਹੜਾ ਗੱਡੀ ਲੈ ਕੇ ਜਿੱਧਰ ਨੂੰ ਜਾਵੇ ਉਹ ਦੇਖੇ ਯਾਰ ਕਰੋਨਾ ਤੋਂ ਬਾਅਦ ਇਹ ਹੋਰਡਿੰਗ X+ ਦਾ ਹੀ ਦਿਖੀ ਜਾ ਰਿਹਾ, ਕੀ ਚੀਜ਼ ਹੈ। ਤਾਂ ਲੋਕਾਂ ਨੇ ਲੈ ਕੇ ਅੰਦਰ ਵੜ ਗਏ। ਅੰਦਰ ਬੜੇ, ਫਿਰ ਨਿਕਲੇ ਹੀ ਨਹੀਂ। ਉਹ ਐਸਾ ਕਮਾਲ ਦਾ ਪ੍ਰੋਡਕਟ ਸੀਗਾ। ਤੇ ਉਹਨੇ ਫਿਰ ਲੋਕਾਂ 'ਚ ਪਿਆਰ ਮੁਹੱਬਤ ਵਧਾਇਆ। ਮਤਲਬ X+ ਗੋਲਡ ਅਸੀਂ ਉਦੋਂ ਜਿੰਦਾ ਕੀਤਾ। ਮਤਲਬ ਕਿ ਅਸੀਂ X+ ਗੋਲਡ ਜਿੰਦਾ ਕੀਤਾ, ਔਰ X+ ਗੋਲਡ ਨੇ ਹਸਬੈਂਡ ਵਾਈਫ ਦੇ ਰਿਸ਼ਤੇ ਜਿੰਦਾ ਕੀਤੇ। ਮੇਰਾ ਨਾਅਰਾ ਦਿੱਤਾ ਸੀ ਮੈਂ ਉਹਨਾਂ ਨੂੰ, ਮੈਂ ਕਿਹਾ ਦੋਸਤੋ ਇਹਨੂੰ ਖਾਓਗੇ ਤਾਂ ਜਿੰਦਾ ਰਹੋਗੇ, ਮਸਤ ਰਹੋਗੇ। ਮਸਤੀ ਜਿੰਦਾ ਤਾਂ ਹਸਤੀ ਜਿੰਦਾ, ਵਰਨਾ ਜ਼ਬਰਦਸਤੀ ਜਿੰਦਾ, ਸਾਰੀ ਦੁਨੀਆ ਜ਼ਬਰਦਸਤੀ ਜਿੰਦਾ। ਤੇ ਉਹ ਚੀਜ਼ ਚੱਲ ਗਈ। ਤੇ ਉਹ ਫਿਰ ਚੱਲਦੇ ਲੋਕਾਂ ਦਾ ਪਿਆਰ ਮੇਰੇ ਨਾਲ ਉਵੇਂ ਹੀ ਵੱਧ ਗਿਆ ਵੀ ਯਾਰ ਗੋਇਲ ਸਾਹਿਬ ਨੇ ਬਹੁਤ ਅੱਛੀ ਚੀਜ਼ ਦਿੱਤੀ ਹੈ। ਅੱਛਾ, ਤੁਸੀਂ ਪਹਿਲਾਂ ਵੀ ਅਵੇਅਰ ਸੀਗੇ ਕਿ ਇਹ ਤੁਸੀਂ ਵੀ ਲੋਕਡਾਊਨ ਦੇ ਵਿੱਚ ਇਹਨੂੰ ਜੁਆਇਨ ਕੀਤਾ? ਜਿਹੜਾ ਪਹਿਲਾਂ ਤਾਂ ਤੁਸੀਂ ਕਲੀਨਿਕ ਹੀ ਚਲਾਉਂਦੇ ਸੀ? ਪਹਿਲਾਂ ਕਲੀਨਿਕ ਸੀਗਾ, ਥੋੜਾ ਬਹੁਤਾ ਮਾਰਕੀਟ ਸੀ ਸਾਡੀ। ਅੱਛਾ, ਜਿਹੜਾ ਹੁਣ ਮੁਖਾਤਿਬ ਹੁੰਦੇ ਹੋ, ਜਿਵੇਂ ਹੁਣ ਤਾਂ ਤੁਹਾਡਾ, ਹੁਣ ਤੇ ਬਾਬੇ ਦੀ ਕਿਰਪਾ, ਹੁਣ ਤਾਂ ਲੋਕੀ ਨਹੀਂ ਛੱਡਦੇ ਤੁਹਾਨੂੰ ਵੀ ਕਿੱਥੇ ਗੋਇਲ ਸਾਹਿਬ ਦੀ ਮਿਲਦਾ, ਗੋਇਲ ਸਾਹਿਬ ਦੀ ਕਿਤੇ ਜਾਣ ਦਾ ਨਹੀਂ, ਖੁੜਨ ਦਾ ਨਹੀਂ, ਬਸ ਹੁਣ ਤੇ ਲੋਕਾਂ ਜੋਗੇ ਆਪਾਂ। ਪਰ ਵਧੀਆ ਗੱਲ ਹੈ, ਬਹੁਤ ਵਧੀਆ ਹੈ ਨਾ ਜੀ। ਲੋਕਾਂ ਦਾ ਇੰਨਾ ਪਿਆਰ ਕਿਤੇ ਮਜ਼ਾਕ ਨਹੀਂ ਹੈ ਜੀ। ਨਹੀਂ, ਤੁਸੀਂ ਹੁਣ ਸੈਲੀਬ੍ਰਿਟੀ ਹੋ, ਹੋਰ ਐਡੇ ਸੈਲੀਬ੍ਰਿਟੀ ਆ, ਮੈਨੂੰ ਇਹ ਫੀਲ ਕਰਾਉਂਦੇ ਨੇ ਲੋਕ ਵੀ ਗੋਇਲ ਸਾਹਿਬ ਤੁਸੀਂ ਵੀ ਆਓ, ਤੁਸੀਂ ਸੈਲਫੀ ਲੈਣੀ ਆ, ਕੋਈ ਫੋਟੋ ਖਿੱਚਦਾ, ਤਾਂ ਮੈਨੂੰ ਲੱਗਦਾ ਵੀ ਮੈਂ ਕੁਝ ਚੰਗਾ ਸੁਸਾਇਟੀ ਲਈ ਕੀਤਾ ਹੈ ਨਾ। ਨਹੀਂ ਤਾਂ ਅਗਲਾ ਕਹਿੰਦਾ ਯਾਰ ਇਹ ਤਾਂ ਵੈਦ ਐਵੇਂ ਲੁੱਟਦਾ ਹੈ। ਅੱਜ ਤੱਕ ਬਾਬੇ ਦੀ ਮਿਹਰ ਆ ਵੀ ਜਿੱਥੇ ਵੀ ਜਾਂਦੇ ਆ ਕੋਈ ਕਿਸੇ ਕਿਸਮ ਦੀ ਕੰਪਲੇਂਟ ਨਹੀਂ, ਪਿਆਰ ਹੀ ਮਿਲਦਾ। ਤੁਹਾਡੀ ਕਮਾਈ ਆ ਸਰ। ਹਾਂ, ਜਿਹੜਾ ਸ਼ਹਿਦ ਹੈ ਉਹ ਸ਼ਹਿਦ ਹੀ ਆ ਨਾ। ਹੁਣ ਪ੍ਰਮਾਤਮਾ ਉਹਨੇ ਤਾਂ ਕਦੇ ਕਿੱਕਰਾਂ ਨੂੰ ਤੁਸੀਂ ਦੇਖਿਆ ਜਾਮਣਾ ਤਾਂ ਨਹੀਂ ਲਾਈਆਂ, ਕਦੇ ਉਹਨੇ ਨਮੋਲੀਆਂ ਨੂੰ ਤੁੱਕੇ ਤਾਂ ਨਹੀਂ ਲਾਏ। ਉਹਨੇ ਤਾਂ ਆਪਦੀ ਰੀਤ ਨਹੀਂ ਛੱਡੀ ਜੀ। ਵਾਹ, ਉਹਨੇ ਤਾਂ ਪੂਰੀ ਸਭ ਚੀਜ਼ ਪੂਰੀ ਦਿੱਤੀ ਹੈ ਤੁਹਾਨੂੰ, ਹੈ ਨਾ। ਤੁਸੀਂ ਉਹਨੂੰ ਭੁੱਲ ਕੇ ਗਏ ਸੀ, ਦਾਤਣ ਛੱਡ ਕੇ ਤੁਸੀਂ ਪੇਸਟ ਵੱਲ ਚਲੇ ਗਏ ਸੀ, ਹੈ ਨਾ। ਮੁੜ ਕੇ ਹੁਣ ਲੋਕ ਫਿਰ ਦਾਤਣ ਵੱਲ ਆ ਰਹੇ। ਹੁਣ ਦੇਖੋ ਤੁਸੀਂ ਬੜੇ ਮਾਲਾਂ ਦੇ ਵਿੱਚ ਦਾਤਣਾ, ਤੁਸੀਂ ਵਿਦੇਸ਼ਾਂ ਦੇ ਵਿੱਚ ਕਦੇ ਸਰਚ ਕਰੋ, ਕਿੱਕਰ ਦੀ ਦਾਤਣ ਉੱਥੇ 1 ਪਾਉਂਡ ਦੀ ਇੱਕ ਹੈ ਜੀ, ਉਹਦੀ ਵੈਲਿਊ। ਹਾਂ, ਉਹ ਐਡੀ ਕਰਨ ਵਾਲੇ। ਤੇ ਉਹਨੂੰ ਫਿਰ ਉਹ ਕਰਦਾ ਵੀ ਬੜੇ ਸਵਾਦ ਨਾਲ ਵੀ ਉਹਨੇ ਠੀਕ ਹੈ। ਉਹ ਤਾਂ ਮੈਂ ਦੇਖਿਆ, ਮੈਂ ਫੋਰਨ ਗਿਆ ਸੀ ਤੇ ਉਹਨੇ ਦਾਤਣ ਰੱਖੀ ਨਾ, ਉਹ ਕਰਕੇ ਉਨੀ ਕਰਕੇ ਉੱਥੇ ਫੇਰ ਲਪੇਟ ਕੇ ਰੱਖ ਦਿੰਦਾ ਸੀ। ਤੇ ਉਹ ਕਹਿੰਦਾ ਭਾਜੀ ਮਹਿੰਗੀ ਬੜੀ ਹੈ ਤੇ ਇਹਨਾਂ 25-30 ਦਿਨ ਕੱਢਦਾ। ਮੈਂ ਕਿਹਾ ਫਿਰ ਇਹਨਾਂ ਚੰਗਾ ਦੇ ਕੇ ਇੱਥੇ ਆ ਕੇ ਇਹਦੀ ਵੈਲਿਊ ਆ ਤੇ ਅਸੀਂ ਵੈਲਿਊ ਨਹੀਂ ਕਰਦੇ। ਹਾਂ, ਅਸੀਂ ਵੈਲਿਊ ਸਾਡੇ ਕੋਲ ਖੁੱਲੀਆਂ ਪਈਆਂ ਨੇ। ਤੁਸੀਂ ਖੁੱਲੀਆਂ ਪਈਆਂ ਨੇ, ਉਹੀ ਆ ਵੀ ਜਦੋਂ ਬੰਦੇ ਕੋਲ ਅਹਿਮੀਅਤ ਉਦੋਂ ਹੁੰਦੀ ਜਦੋਂ ਚੀਜ਼ ਨਹੀਂ ਹੁੰਦੀ। ਹੁਣ ਕਿੱਕਰ ਦੀ ਗੱਲ ਚੱਲੀ, ਮੈਂ ਤੁਹਾਨੂੰ ਦੱਸਦਾ, ਜਿਹੜੇ ਕਿੱਕਰ ਦੇ ਤੁੱਕੇ ਹੁੰਦੇ ਆ, ਕਿੱਕਰ ਦੀ ਫਲੀ, ਉਹਨੂੰ ਤੁਸੀਂ ਡਰਾਈ ਕਰ ਲਓ। ਅੱਛਾ, ਸੁਕਾ ਲਓ। ਮੈਂ ਕਹਿੰਦਾ ਜੀ ਇਨਸਾਨ ਨੂੰ ਬੁੱਢਾ ਨਹੀਂ ਹੋਣ ਦਿੰਦੀ ਉਹ ਚੀਜ਼। ਅੱਛਾ ਜੀ। ਉਹ ਤੁਹਾਡੇ ਬੀਰਜ ਨੂੰ ਇੰਨਾ ਸਟਰੋਂਗ ਕਰਦਾ ਤੇ ਤੁਹਾਡੇ ਪਿਸ਼ਾਬ ਨੂੰ ਕਲੀਅਰ ਕਰਦਾ
ਉਹ ਨਾ ਜੀ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਉਹਨੂੰ ਜਿਹੜਾ ਲਿਖਿਆ ਗਿਆ, ਉਹਨੂੰ ਵੀਰਯ ਦੁਸ਼ੰਤਕ ਲਿਖਿਆ ਗਿਆ, ਹੈ ਨਾ। ਮਤਲਬ ਕਹਿਣ ਦਾ ਕਿ ਉਹ ਵੀਰਜ ਦਾ ਸ਼ੋਧਨ ਕਿੱਡੀ ਵੱਡੀ ਚੀਜ਼ ਹੈ ਜੀ, ਬਿਲਕੁਲ ਫ੍ਰੀ ਹੈ। ਆਪਾਂ ਪਿੰਡਾਂ 'ਚ ਰਹੇ ਹੋਏ ਹਾਂ, ਆਮ ਤੁੱਕਿਆਂ ਦਾ ਅਚਾਰ ਖਾਂਦੇ ਰਹੇ ਹਾਂ, ਕਿੱਕਰ ਦੇ ਤੁੱਕਿਆਂ ਦਾ, ਤੇ ਹੁਣ ਉਹਦਾ ਪਾਊਡਰ ਬਣਾ ਕੇ ਲੋਕਾਂ ਨੂੰ ਦੱਸਿਆ ਵੀ ਉਹ ਤੁੱਕੇ ਲਓ, ਕਿਸੇ ਨੂੰ ਗਰੀਬ ਨੂੰ ਦਿਓ 200 ਰੁਪਇਆ, ਸ਼ਾਮ ਨੂੰ ਕਹਿ ਵੀ ਲੈ ਇੱਕ ਬੋਰੀ ਭਰ ਕੇ ਤੁੱਕਿਆਂ ਦੀ, ਉਹ ਲਿਆ ਕੇ ਦੇ ਦੂ, ਉਹਦੀ ਦਿਹਾੜੀ ਪੈ ਗਈ ਵਿਚਾਰੇ ਦੀ। ਤੇ ਉਹਨੇ ਜਦੋਂ ਤੋਂ ਲਿਆ ਕੇ ਦੇ ਤੇ ਤੁਸੀਂ ਉਹਨਾਂ ਨੂੰ ਆਪਣੇ ਮੰਜੇ ਥੱਲੇ ਸਿੱਟ ਦਿਓ, ਬੈੱਡ ਥੱਲੇ, 5-7-10 ਦਿਨਾਂ 'ਚ ਜਾਂ 15 ਦਿਨਾਂ 'ਚ ਕਣਕ ਵਾਂਗੂ ਸੁੱਕ ਜਾਂਦੇ ਆ। ਕੱਢ ਲਓ ਬਾਹਰ, ਕੱਢ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟੋ, ਜਿਹੜੇ ਉਹਨਾਂ 'ਚ ਬੀਜ ਬੂਜ ਹੁੰਦੇ ਆ ਪਰੇ ਕਰ ਦਿਓ, ਜਿਹੜਾ ਉਹਦਾ ਅਸਲੀ ਮਾਲ ਹੈ ਉਹਨੂੰ ਪਾ ਕੇ ਮਿਕਸੀ 'ਚ ਕਰੋ ਗ੍ਰਾਈਂਡ, ਛਾਣ ਕੇ ਦੇਖੋ ਕਿਆ ਚੀਜ਼ ਨਿਕਲਦੀ ਹੈ, ਰੱਬ ਦੀ ਦਿੱਤੀ ਹੈ। ਉਹਦਾ 1 ਚਮਚਾ ਰੋਜ਼ ਖਾ ਲਓ। ਮੈਂ ਕਹਿੰਦਾ ਜੀ, ਜਿਹੜੇ ਕਹਿੰਦੇ ਨੇ ਸਪਨ ਦੋਸ਼ ਹੋਈ ਜਾਂਦਾ, ਕੁੜੀਆਂ ਕਹਿੰਦੀਆਂ ਨੇ ਮੈਨੂੰ ਵੀਰੇ ਮੈਨੂੰ ਨਾ ਉਹ ਲਕੋਰੀਆ ਹੋਈ ਜਾਂਦਾ, ਮੈਂ ਕਹਿੰਦਾ ਜੀ ਤਾਲੇ ਲਾ ਦਿੰਦਾ, ਮਤਲਬ ਸੈਕਸੁਅਲ ਹਰ ਪ੍ਰੋਬਲਮ ਹਟ ਜਾਂਦੀ ਆ, ਜਿਹੜੀ ਲੇਡੀਜ਼ ਜੈਂਟਸ ਦੀ ਮਾੜੀ ਮੋਟੀ ਇਹ ਪ੍ਰੋਬਲਮ ਹੈ, ਸਪਨ ਦੋਸ਼ ਹੋ ਗਿਆ, ਵੀਰਜ ਗਿਰਦਾ, ਧਾਂਦ ਪੈਂਦੀ ਹੈ, ਸਾਰੀ ਚੀਜ਼ਾਂ ਕੰਟਰੋਲ। ਮਤਲਬ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ। ਤੇ ਖਾਣਾ ਕਰਨਾ ਏਦਾਂ ਹੀ ਹੈ, ਖਾਣਾ ਕਾਹਦੇ ਨਾਲ? ਪਾਣੀ ਨਾਲ। ਹਾਂ, ਐ ਚਮਚਾ ਜੇ ਮੂੰਹ ਚ ਪਾਉਣੇ ਆਪਾਂ, ਕਈ ਵਾਰੀ ਗਲੇ ਨੂੰ ਲੱਗ ਜਾਂਦਾ, ਪਾਣੀ ਚ ਘੋਲ ਕੇ। ਖਾਲੀ ਪੇਟ ਨਹੀਂ, ਸ਼ਾਮ ਨੂੰ ਪੀ, ਸ਼ਾਮ ਨੂੰ। ਹਾਂ, ਇਹ ਬੜਾ ਇੰਪੋਰਟੈਂਟ ਹੁੰਦਾ ਨਾ, ਕਈ ਵਾਰੀ ਬੰਦਾ ਖਾਲੀ ਪੇਟ ਵੀ ਕਈ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ, ਪਰ ਇਹਨੂੰ ਸ਼ਾਮ ਨੂੰ ਲੈਣਾ ਚਾਹੀਦਾ। ਜਿੰਨੇ ਵੀ ਵੀਰਯ ਵਰਧਕ ਚੀਜ਼ਾਂ ਨੇ, ਜਿੰਨੀਆਂ ਵੀ ਤਾਕਤ ਵਾਲੀਆਂ ਚੀਜ਼ਾਂ ਨੇ, ਇਹ ਆਫਟਰ 5 ਹੀ ਲੈਣੀਆਂ ਚਾਹੀਦੀਆਂ, 5 ਵਜੇ ਤੋਂ ਬਾਅਦ ਸ਼ਾਮ ਨੂੰ। ਤੇ ਇਹਦੇ ਬੈਨੀਫਿਟ ਜਿਹੜੇ ਨੇ ਆਪਾਂ ਸੋਚ ਵੀ ਨਹੀਂ ਸਕਦੇ ਜੀ। ਮੈਂ ਕਹਿੰਦਾ ਇੱਕ ਪਾਸੇ ਤੁਸੀਂ ਸ਼ਿਲਾਜੀਤ ਖਿਲਾ ਲਓ ਬੰਦੇ ਨੂੰ, ਇੱਕ ਬੰਦੇ ਨੂੰ ਸ਼ਿਲਾਜੀਤ ਖਿਲਾਓ, ਇੱਕ ਬੰਦੇ ਨੂੰ ਕਿੱਕਰ ਦੇ ਤੁੱਕਿਆਂ ਦਾ ਚੂਰਨ ਖਵਾ ਦਿਓ, ਜ਼ਮੀਨ ਅਸਮਾਨ ਦਾ ਫਰਕ ਉਹਦੇ 'ਚ ਨਜ਼ਰ ਆਊਗਾ। ਤੁਹਾਡਾ 40 ਸਾਲਾਂ ਦਾ ਤੁਸੀਂ ਦੱਸ ਰਹੇ ਹੋ, ਇਹ ਚੀਜ਼ ਦਾ ਤਜਰਬਾ ਹੈ। ਤੇ ਇਦਾਂ ਮਤਲਬ ਤੁਹਾਡੀ ਵਰਗੀ ਸ਼ਖਸੀਅਤ ਦੀ ਜ਼ਰੂਰਤ ਇਸ ਕਰਕੇ ਵੀ ਹੈ ਕਿਉਂਕਿ ਇਹ ਚੀਜ਼ਾਂ ਪਹਿਲਾਂ ਦਾਦੀਆਂ ਨਾਨੀਆਂ ਦੱਸ ਦਿੰਦੀਆਂ ਹੁੰਦੀਆਂ। ਬਿਲਕੁਲ ਬਿਲਕੁਲ। ਹੁਣ ਤਾਂ ਜਿਸ ਹਿਸਾਬ ਨਾਲ ਉਮਰ ਘੱਟ ਗਈ ਬੰਦੇ ਦੀ, ਤੇ ਜੁਆਇੰਟ ਫੈਮਿਲੀ ਖਤਮ ਹੋ ਗਿਆ ਕੰਮ, ਦਾਦੀਆਂ ਨਾਨੀਆਂ ਤਾਂ ਹੈ ਹੀ ਨਹੀਂ ਘਰਾਂ 'ਚ, ਹੈ। ਤੇ ਜਿਹੜੀਆਂ ਹੈ ਵੀ ਆ, ਉਹ ਜਿਹੜੀਆਂ ਬਣਦੀਆਂ ਵੀ, ਉਹ ਚਾਹੁੰਦੀਆਂ ਨਹੀਂ ਸਾਨੂੰ ਕੋਈ ਕਵੇ। ਤੇ ਇਹ ਦੱਸਣੀਆਂ ਕਿਹਨੇ ਗੱਲਾਂ? ਇਹ ਪਹਿਲਾਂ ਘਰਾਂ 'ਚ ਪਤਾ ਲੱਗ ਜਾਂਦੀਆਂ ਇਹ ਗੱਲਾਂ। ਕਿਸੇ ਨੂੰ ਆਂਟੀ ਕਹਿ ਕੇ ਤਾਂ ਦੇਖੋ। ਹਾਂ, ਬੰਬੇ ਤਾਂ ਵੈਸੇ ਹੀ ਤੁਹਾਡੇ ਨਾਲ, ਮੈਂ ਕਹਿੰਦਾ ਤੁਹਾਨੂੰ ਐਂ ਲੱਗੂ ਵੀ ਪਤਾ ਨਹੀਂ ਅਸੀਂ ਕੀ ਗੁਨਾਹ ਕਰਤਾ। ਹਾਂ, ਨਹੀਂ ਕਹਾਉਣਾ ਚਾਹੁੰਦਾ, ਔਰ ਕਹਿਣਾ ਵੀ ਨਹੀਂ ਚਾਹੀਦਾ। ਉਹ ਮੈਂ ਪੜ੍ਹਦਾ, ਚਲੋ ਕਹਿਣਾ ਨਹੀਂ ਚਾਹੀਦਾ ਵੈਸੇ ਵੀ ਕਿਸੇ ਨੂੰ। ਉਹ ਕਹਿੰਦੇ ਵੀ ਹਰ ਬੰਦਾ ਜਵਾਨ ਦਿਖਣਾ ਚਾਹੁੰਦਾ, ਰਹਿਣਾ ਚਾਹੁੰਦਾ, ਹੈ ਨਾ। ਤੇ ਉਹ ਪੜ੍ਹਦਾ ਪਿਆ ਸੀ ਕਿ 40 ਸਾਲ ਦੀ ਜਿਹੜੀ ਉਮਰ ਹੁੰਦੀ ਨਾ ਬੰਦੇ ਦੀ, ਵੀ ਏਜ ਹੁੰਦੀ ਹੈ, ਇੱਥੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਦੁਨੀਆ, ਮਤਲਬ ਹੈ ਨਾ, ਓਵਰਆਲ ਦੇਖਿਆ ਜਾਵੇ। ਬਟ ਕਹਿੰਦੇ ਬੰਦੇ ਦੀ ਐਕਚੁਅਲੀ ਇਹੀ ਏਜ ਹੁੰਦੀ ਜਦੋਂ ਉਹਨੂੰ ਸੁਰਤ ਆਉਂਦੀ ਹੈ, ਤੇ ਜੋ ਉਹਦਾ ਐਕਸਪੀਰੀਅੰਸ ਹੁੰਦਾ ਲਾਈਫ ਦਾ, ਕਰਮ ਕਰਨ ਦਾ, ਇੱਥੇ ਆ ਕੇ ਉਹ ਐਕਸਪੈਰੀਮੈਂਟ ਕਰਨੇ ਇੱਥੇ ਸ਼ੁਰੂ ਕਰਨੇ ਉਹਨੇ। ਪਹਿਲਾਂ ਤਾਂ ਉਹਦਾ ਟ੍ਰੇਨਿੰਗ ਸੈਸ਼ਨ ਹੈ ਨਾ ਸੀਗਾ। ਤੇ ਮੈਂ ਕਿਹਾ ਜਨਾਨੀਆਂ ਨੂੰ ਵੀ ਅਕਲ ਆਉਂਦੀ? ਕਹਿੰਦੇ ਨਹੀਂ, ਉਹਨਾਂ ਨੂੰ ਨਹੀਂ ਆਉਂਦੀ, ਉਹ ਮੰਨਦੀਆਂ ਨਹੀਂ 40 ਸਾਲ ਦੀਆਂ ਹੋਈਆਂ ਕਿ ਨਹੀਂ। ਕਹਿੰਦੇ ਮੰਨੇ ਤਾਂ ਆਇਆ ਨਾ, ਕੋਈ ਵੀ ਨਹੀਂ ਮੰਨਦੀ, ਉਹ ਤਾਂ ਆਪਣਾ 20+ ਹੀ ਕਹਿੰਦੀਆਂ, ਚਾਹੇ 50 ਸਾਲ ਦੀ ਹੋ ਜਾਏ। ਉਹ ਦੇਖੋ ਕਪਲ ਦੀ ਭੂਆ ਤੁਹਾਡੇ ਸ਼ੋਅ 'ਚ 22 ਈਅਰ ਉਹਨਾਂ ਦਾ ਉਹ ਡਾਇਲੋਗ, ਉਹਨੇ ਪੱਕਾ ਹੀ ਕਰਤਾ ਸਾਰੀਆਂ ਨੂੰ ਵੀ ਤੁਸੀਂ ਵੀ ਇਹੀ ਕਹਿਣਾ, ਉਹ ਆਵਾਜ਼ ਬਣ ਜਾਵੇ, ਤੁਸੀਂ ਆਵਾਜ਼ ਬਣ ਗਏ ਨਾ, ਉਹ ਆਵਾਜ਼ ਬਣ ਜਾਂਦਾ, ਬੰਦਾ ਬ੍ਰਾਂਡ ਬਣ ਜਾਂਦਾ। ਇਸ ਤਰ੍ਹਾਂ ਨਾ ਅਸੀਂ ਇਹ ਨਾਅਰਾ ਦਿੱਤਾ ਸੀ ਪਿੱਛੇ ਜੇ ਕਿ 22 ਤੋਂ 82 ਸਾਲ ਦੀ ਉਮਰ ਤੱਕ ਜੀਵਨ ਦਾ ਆਨੰਦ ਲੈਣਾ ਚਾਹੀਏ। 22 ਤੋਂ 82? ਹਾਂ, ਪਰ 82 ਅੱਜ ਕੱਲ, ਜਿਵੇਂ ਹੁਣ 22 ਸਾਲ ਦੀ ਉਮਰ ਹੈ ਜਿਹੜੀ, ਉਦੋਂ ਤੱਕ ਆਉਂਦੇ ਬੰਦਾ ਤਾਂ ਛਛੋਰਾ ਹੁੰਦਾ, ਕੁਛ ਵੀ ਕਹਿ ਦੋ ਉਧਰ ਨੂੰ ਲੱਗ ਜਾਂਦਾ, ਕੱਚੀ ਮਿੱਟੀ ਹੁੰਦੀ ਹੈ। 22 ਸਾਲ ਦਾ ਪੱਕ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਮੇਰਾ ਨਫਾ ਕੀ ਹੈ, ਨੁਕਸਾਨ ਕੀ ਹੈ, ਇਹ ਬੰਦਾ ਮੇਰੇ ਕੰਨੀ ਕਿਉਂ ਝਾਕਦਾ, ਇਹ ਬੰਦਾ ਕਿਉਂ ਨਹੀਂ ਝਾਕਦਾ, ਥੋੜਾ ਜਾਗਣਾ ਸ਼ੁਰੂ ਹੋ ਜਾਂਦਾ, ਜਾਗਰੂਕਤੀ ਹੋ ਜਾਂਦੀ ਹੈ। 22 ਤੋਂ 82 ਤੱਕ ਹੁਣ ਲੋਕ ਸਾਡੇ ਕੋਲ ਚੰਡੀਗੜ੍ਹ ਵਰਗੇ ਸ਼ਹਿਰ 'ਚ ਹੈਗੇ ਨੇ ਲੋਕ ਇਹੋ ਜਿਹੇ, ਜਿਵੇਂ ਸਾਡੇ ਹੁਣ ਧਰਮ ਭਾਜੀ ਹੈ, ਦੇਖੋ ਸਾਡੇ ਪੰਜਾਬ ਦੇ ਬਾਦਲ ਸਾਹਿਬ ਐਂਡ ਤੱਕ ਇਲੈਕਸ਼ਨ ਲੜ ਕੇ ਗਏ, ਤੰਦਰੁਸਤ ਲੋਕ ਹੈਗੇ ਆਪਣੇ ਕੋਲੇ, ਤੇ ਆਪਾਂ ਵੀ ਜਾਵਾਂਗੇ, ਬਾਬੇ ਨੇ ਚਾਹਿਆ ਉੱਥੇ ਤੱਕ ਪੂਰਾ। ਤੇ ਹੁਣ ਤੁਸੀਂ ਮਿਲ ਗਏ ਹੋ, ਪਹਿਲਾਂ ਚਾਂਸ ਘੱਟ ਸੀ। ਮੈਂ ਤੁਹਾਨੂੰ ਦੱਸਦਾ ਨਾ ਇਹਦਾ ਕੀ ਆ, ਕਿ ਉਹ ਮੇਰੇ ਕੋਲ ਨਾ ਇੱਕ ਦਿਨ ਇੱਕ ਬਜ਼ੁਰਗ ਨੌਜਵਾਨ ਜੋੜਾ ਆਇਆ, ਤੇ ਉਹ ਬੈਠੇ ਜੀ, ਮਤਲਬ ਜੱਜ ਨਹੀਂ ਤੁਸੀਂ ਕਰ ਸਕਦੇ ਵੀ ਉਹ ਕਿੰਨੀ ਉਮਰ ਹੋਊਗੀ, ਲੱਗਦੇ ਸੀਗੇ ਉਹ ਮਤਲਬ 70 ਅਰਾਊਂਡ ਸੀਗੇ ਦੇਖਣ ਨੂੰ। ਜੇ ਮੈਨੂੰ ਪੁੱਛਦੇ ਵੀ ਸਾਡੀ ਉਮਰ ਦੱਸ ਕਿੰਨੀ ਹੈ, ਤਾਂ ਉਹ ਪਰ ਉਹਨਾਂ ਦੀ ਪਰਚੀ ਤੇ ਏਜ ਲਿਖ ਕੇ ਆਈ ਸੀ, ਮੈਂ ਤਾਂ ਜੱਜ ਕੀਤੀ ਕਿ ਇੱਕ 82 ਸਾਲ ਦੇ ਸੀ, ਤੇ ਉਹਨਾਂ ਦੇ ਹਸਬੈਂਡ ਜਿਹੜੇ ਸੀ ਉਹ 85 ਦੇ ਸੀ। ਅੱਛਾ ਜੀ। ਹਾਂ, ਤੇ ਉਹ ਕਹਿੰਦੇ ਵੀ ਗੋਇਲ ਸਾਹਿਬ ਗੱਲ ਇਹ ਹੈ ਵੀ ਅਸੀਂ ਤੁਹਾਡੇ ਕੋਲੇ ਤਾਂ ਆਏ ਹਾਂ ਦੋਨੇ ਜਾਣੇ, ਨਾਲ ਉਹਨਾਂ ਨੇ ਆਲੇ ਦੁਆਲੇ ਦੇਖਿਆ ਕੋਈ ਹੈ ਤਾਂ ਨਹੀਂ, ਮੈਂ ਕਿਹਾ ਜੀ ਨਹੀਂ ਕੋਈ ਨਹੀਂ, ਆਪਾਂ ਗੱਲੇ ਹੀ ਬੈਠੇ ਹਾਂ। ਤੇ ਕਹਿੰਦਾ ਅਸੀਂ ਤਾਂ ਆਏ ਹਾਂ ਤੁਹਾਡੇ ਕੋਲੇ ਵੀ ਹੁਣ ਨਿਆਣੇ ਤਾਂ ਸਾਡੇ ਵੱਡੇ ਨਿਆਣਿਆਂ ਵਾਲੇ ਵੀ ਹੋ ਗਏ,
ਮਤਲਬ ਸਾਡੇ ਕਹਿੰਦੇ ਪੜੋਤੇ ਵੀ ਹੋ ਗਏ। ਤੇ ਕਹਿੰਦੇ ਹੁਣ ਇੱਥੇ ਕੋਈ ਵੀ ਨਹੀਂ, ਕੋਠੀ ਬਹੁਤ ਬੜੀ, ਅਸੀਂ ਦੋਏ ਆ, ਕਦੇ ਲੜ ਪੈਂਦੇ ਆ, ਕਦੇ ਹੱਸ ਪੈਂਦੇ ਆ, ਕਦੇ ਇੱਕ ਦੂਜੇ ਨੂੰ ਉਹ ਚਾਹ ਪਿਲਾ ਦਿੰਦੀ ਆ, ਕਦੇ ਮੈਂ ਪਿਲਾ ਦਿੰਦਾ, ਕਦੇ ਕੁਛ ਕਦੇ ਕੁਛ। ਸ਼ਾਮ ਨੂੰ ਕਹਿੰਦਾ ਅਸੀਂ ਇੱਕ ਛੋਟਾ ਛੋਟਾ ਦੋਏ ਲਾ ਲੈਂਦੇ ਆ, ਲਾ ਕੇ ਸੌਂ ਜਾਂਦੇ ਆ, ਸਵੇਰੇ ਫੇਰ ਆਪਦਾ। ਇੰਨਾ ਕਿ ਕਹਿੰਦਾ ਜੀਵਨ ਹੈ। ਕਹਿੰਦਾ ਤੁਸੀਂ ਕਹਿੰਦੇ ਹੁੰਦੇ ਵੀ ਰੋਮਾਂਸ ਵੀ ਹੋ ਸਕਦਾ। ਅੱਛਾ। ਹਾਂ, ਮੈਂ ਕਿਹਾ ਸਰ ਹਾਂ, ਹੁਣ ਵੱਡੀ ਉਮਰ ਸੀ, ਮੈਨੂੰ ਵੀ ਥੋੜਾ ਜਿਹਾ ਲੱਗਿਆ ਹਨਾ। ਮੈਂ ਕਿਹਾ ਜੀ ਹਾਂ। ਕਹਿੰਦਾ ਗੁਲ ਸਾਹਿਬ ਉੱਥੇ ਤਾਂ ਬੜਾ ਭੜਕ ਕੇ ਬੋਲਦੇ ਹੋ, ਹੁਣ ਤੁਸੀਂ ਸ਼ਰਮਾਉਂਦੇ ਕਿਉਂ? ਕਹਿੰਦਾ ਤੁਹਾਡੇ ਕੋਲ ਬੈਠਿਆ, ਗੱਲ ਪੂਰੀ ਦੱਸੋ। ਮੈਂ ਕਿਹਾ ਨਹੀਂ ਚਲੋ ਕੋਈ ਨਹੀਂ, ਠੀਕ ਲੱਗਿਆ, ਮੈਨੂੰ ਵਧੀਆ ਲੱਗਿਆ ਜੀ, ਜਿਉਣਾ ਚਾਹੀਦਾ ਜ਼ਿੰਦਗੀ ਨੂੰ। ਫਿਰ ਮੈਂ ਆਪਦੇ ਫਿਰ ਰੂਪ ਚ ਆ ਗਿਆ ਵੀ ਵਾਕਈ ਮੈਨੂੰ ਆਪਦਾ ਰੋਲ ਕਰਨਾ ਚਾਹੀਦਾ, ਜੋ ਜਿਸ ਸੀਟ ਤੇ ਰੱਬ ਨੇ ਮੈਨੂੰ ਬਿਠਾਇਆ, ਮੇਰੇ ਲਈ ਉਹ ਸੀਟ ਦੀ ਕਦਰ ਕਰਨੀ ਚਾਹੀਦੀ ਆ। ਤੇ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਇੱਕ ਨਾ X+ ਗੋਲਡ ਕੈਪਸੂਲ ਹੈ, ਇੱਕ ਹੈਗੀ X+ ਗੋਲਡ ਮਰਦਾਨੀ ਗੋਲੀ। ਅੱਛਾ, ਕੈਪਸੂਲ ਅਲੱਗ ਹੈ, ਗੋਲੀ ਅਲੱਗ ਹੈ। ਮੈਂ ਕਿਹਾ ਗੋਲੀ ਵੂਮੈਨ ਵਾਸਤੇ ਹੈ, ਕੈਪਸੂਲ ਮੈਨਸ ਵਾਸਤੇ। ਅੱਛਾ। ਮੈਂ ਕਿਹਾ ਜੇ ਉਹ ਤੁਹਾਨੂੰ ਸੂਟ ਕਰ ਜੇ ਤਾਂ ਤੁਸੀਂ ਉਹ ਯੂਜ਼ ਕਰ ਲਓ। ਕਹਿੰਦਾ ਲੈ ਗੁਲ ਸਾਹਿਬ ਤੁਸੀਂ ਕਹਿਤਾ ਬਸ ਸੂਟ ਕਰੂਗਾ, ਹੈਨਾ, ਵਿਸ਼ਵਾਸ ਦੇਖੋ ਉਹਨਾਂ ਦਾ। ਮੈਂ ਕਿਹਾ ਬਸ ਇਹ ਤੁਸੀਂ ਲੈ ਜਾਓ। ਤੇ ਉਹਨਾਂ ਨੇ ਜੋ ਲੈ ਲਿਆ, ਤੇ ਫਿਰ ਮੈਨੂੰ ਉੱਠਣ ਲੱਗੇ ਕਹਿੰਦੇ ਵੀ ਗੁਲ ਸਾਹਿਬ ਇੱਕ ਤੁਸੀਂ ਨਾ ਚਵਨਪ੍ਰਾਸ਼ ਦੀ ਗੱਲ ਕਰਦੇ ਹੁੰਦੇ ਹੋ। ਚਵਨਪ੍ਰਾਸ਼ ਜਿਹੜਾ ਤੁਹਾਡਾ, ਜਿਹੜਾ ਉਹ ਮਹਿੰਗੇ ਵਾਲਾ? ਨਾ ਸਭ ਤੋਂ ਸਸਤਾ ਉਹੀ ਆ। ਅੱਛਾ। ਉਹਦੀ ਕੀਮਤ ਹੈ ਸਿਰਫ 1.5 ਲੱਖ ਰੁਪਏ ਦੇ ਕਰੀਬ। ਬਸ। ਹਾਂ, FD ਤੜਾਣੀ ਪੈਣੀ ਆ। ਕੀ ਕਰਨੀ ਆ ਰੱਖ ਕੇ FD? ਇਹ ਵੀ ਗੱਲ ਸਹੀ ਹੈ। ਬੈਂਕ 'ਚ FD ਪਈ ਨੇ, ਤੁਹਾਨੂੰ ਚਾਹ ਦਾ ਕੱਪ ਨਹੀਂ ਦੇਣਾ। ਚਾਹ ਦਾ ਕੱਪ ਤਾਂ ਉਹਨੇ ਦੇਣਾ ਜਿਹਨੂੰ ਤੁਸੀਂ ਖੁਸ਼ ਰੱਖ ਸਕਦੇ। ਉਹ ਹੈ ਤੁਹਾਡਾ ਸਰੀਰ। ਜੇ ਤੁਸੀਂ ਆਪਣੇ ਸਰੀਰ ਨੂੰ ਖੁਸ਼ ਰੱਖੋਗੇ, ਤਕੜਾ ਰੱਖੋਗੇ, ਮਜ਼ਬੂਤ ਰੱਖੋਗੇ, ਕਿਸੇ ਦੀ ਪਰਵਾਹ ਨਹੀਂ, ਆਪ ਬਣਾ ਕੇ ਪੀ ਜਾਓਗੇ ਤੁਸੀਂ। ਅੱਛਾ, ਮੈਂ ਇੱਥੇ ਜਿਹੜਾ ਮੇਰੇ ਖਿਆਲ ਆ ਜਿਹੜੀ ਉਹੀ ਤਾਂ ਨਹੀਂ ਚੀਜ਼ ਪਾਈ ਕਿਤੇ? ਹਾਂ, ਤਾਜ ਪਾਇਆ ਇਹਨੂੰ। ਇਹਨੂੰ ਟੱਚ ਕਰਨ ਦਾ ਕੋਈ ਪੈਸੇ ਦਾ ਨਹੀਂ? ਕੋਈ ਪੈਸਾ ਨਹੀਂ ਟੱਚ ਕਰਨ ਦਾ। ਇਹ ਤਾਂ ਪਹਿਲੀ ਗੱਲ ਤਾਜ ਮੈਨੂੰ ਬੜਾ ਵਧੀਆ ਲੱਗਿਆ ਜਿਹੜਾ ਤੁਸੀਂ ਕਰਾਊਨ ਸਜਾਇਆ ਉੱਪਰ। ਇਹ ਨਾ ਜੀ ਐਕਚੁਅਲੀ ਦੇਖੋ, ਇਹਨੂੰ ਅਸੀਂ ਬਣਾਇਆ ਮਿਸਟਰ ਇੰਡੀਆ। ਮਿਸਟਰ ਇੰਡੀਆ ਦੇਖੋ, ਤੇ ਨਾਲ ਹੀ ਇਹ ਮਿਸ ਇੰਡੀਆ ਵੀ ਹੈ, ਕਿਉਂਕਿ ਇਹਨੂੰ ਹਸਬੈਂਡ ਵੀ ਖਾ ਸਕਦਾ ਹੈ ਤੇ ਵਾਈਫ ਵੀ ਖਾ ਸਕਦੀ ਹੈ। ਹਾਂ, ਇਹਨੂੰ ਵਾਈਫ ਵੀ ਖਾ ਸਕਦੀ ਹੈ। ਅਸੀਂ ਕਹਿੰਦੇ ਹੁੰਦੇ ਵੀ ਦੋਨੋਂ ਜਣੇ ਖਾਓ, ਉਹਨੂੰ ਨਹੀਂ। ਫਿਰ ਤਾਂ ਦੋ ਹੀ ਲੈਣੇ ਪੈਣਗੇ, ਫਿਰ ਲੜਾਈ ਹੋ ਜਾਣੀ ਨਾ ਆਪਸ। ਉਹਨੂੰ ਨਹੀਂ, ਇਹਨੂੰ। ਇਹ ਦੇਖੋ ਬੜ ਕੇ ਚੀਜ਼, ਓਏ ਹੋਏ, ਕੱਚ ਦੀ ਬੋਤਲ, ਤੇ ਇਹਨੂੰ ਪੂਰਾ ਸੇਫਟੀ ਨਾਲ ਰੱਖਿਆ ਜਾਂਦਾ ਤਾਂ ਕਿ ਕੋਈ ਵੀ ਇਹਦਾ ਇਨਗਰੀਡੀਐਂਟ ਜਿਹੜਾ ਅੰਦਰੋਂ ਖਰਾਬ ਨਾ ਹੋਵੇ। ਅੱਛਾ ਜੀ। ਹਾਂ, ਫਿਰ ਇਹਦਾ ਬਾਕਸ ਲਾਇਆ ਗਿਆ ਜੀ, ਬਕਾਇਦਾ ਸਪੈਸ਼ਲ ਪੂਰਾ ਸਾਈਜ਼ ਦਾ ਬਾਕਸ, ਉਹਦੇ ਵਿੱਚ ਬੁੱਕ। ਮੈਂ ਉਹੀ ਸੋਚ ਰਿਹਾ ਸੀ ਵੀ ਇਹ 1.5 ਲੱਖ ਦਾ, ਚਲੋ ਇੱਧਰ ਤਾਂ ਫਿਲਹਾਲ ਤੁਸੀਂ ਇੱਥੇ ਰੱਖਿਆ ਹੋਇਆ ਮੈਨੂੰ ਦਿਖਾਉਣ ਵਾਸਤੇ, ਤੇ ਪੈਕ ਕਾਹਦੇ 'ਚ ਹੋਏਗਾ ਫਿਰ? ਇਹਦੀ ਪੂਰੀ ਇੱਕ ਬੈਗ ਹੈ। ਅੱਛਾ। ਔਰ ਉਹ ਵੀ ਪੂਰਾ 골ਡ ਫੀਲਿੰਗ ਆ। ਇਹਨੂੰ ਉਹਦੇ ਵਿੱਚ ਰੱਖਿਆ ਜਾਂਦਾ, ਤੇ ਉਸ ਤੋਂ ਬਾਅਦ ਉਹਦੇ 'ਚ ਇੱਕ ਬੁੱਕ ਅਸੀਂ ਦਿੱਤੀ ਹੈ, ਜਿਹਦੇ 'ਚ ਚਵਨਪ੍ਰਾਸ਼ ਦਾ ਇਤਿਹਾਸ ਹੈ। ਅੱਛਾ। ਕਿਉਂਕਿ ਚਵਨਪ੍ਰਾਸ਼ ਕੋਈ ਇਹ ਨਹੀਂ ਹੈਗਾ ਕਿ ਆਮ ਕੋਈ ਚੀਜ਼ ਚੱਕੀ ਤੇ ਬਣ ਗਿਆ, ਇਹ ਗ੍ਰੰਥ ਦਾ ਯੋਗ ਹੈ। ਓਕੇ। ਗ੍ਰੰਥ ਦੇ ਵਿੱਚ ਦਰਜ ਹੈ, ਜਿਵੇਂ ਸਾਡੇ ਰਿਸ਼ੀ ਮੁਨੀ ਹੋਏ ਨੇ ਇੰਨੇ, ਉਹਨਾਂ 'ਚ ਇੱਕ ਰਿਸ਼ੀ ਚਰਕ ਹੋਏ ਆ, ਤੇ ਉਹਨਾਂ ਦੇ ਨਾਲ ਹੀ ਇੱਕ ਚਵਨ ਰਿਸ਼ੀ ਹੋਏ ਆ। ਅੱਛਾ, ਨਾਮ ਸੀਗਾ ਚਵਨਪ੍ਰਾਸ਼। ਓਕੇ। ਉਹ ਚਵਨ ਰਿਸ਼ੀ ਨੇ ਬਣਾਇਆ ਸੀਗਾ ਇਹਨੂੰ ਐਂਟੀ ਏਜਿੰਗ। ਅੱਛਾ। ਇਹ ਗ੍ਰੰਥ 'ਚ ਲਿਖਿਆ ਵੀ ਚਵਨਪ੍ਰਾਸ਼ ਜਿਹੜਾ ਚਵਨ ਰਿਸ਼ੀ ਜੀ ਨੇ ਬਣਾਇਆ ਸੀ, ਉਹਨੂੰ ਖਾ ਕੇ ਉਹਨਾਂ ਦੀ ਬਾਡੀ ਦੇ ਵਿੱਚ ਦੁਬਾਰਾ ਤੋਂ ਯੁਵਾ ਅਵਸਥਾ ਆ ਗਈ ਸੀ। ਬ੍ਰਿਧ ਅਵਸਥਾ ਤੋਂ ਯੁਵਾ ਅਵਸਥਾ 'ਚ ਆ ਗਏ ਸੀ, ਦੰਦ ਨਵੇਂ ਆ ਗਏ ਸੀ, ਬਾਲ ਨਵੇਂ ਆ ਗਏ ਸੀ, ਹੱਡੀਆਂ ਮਜ਼ਬੂਤ ਹੋ ਗਈਆਂ ਸੀ, ਸਕਿਨ ਟਾਈਟ ਹੋ ਗਈ ਸੀ। ਮਤਲਬ ਉਸ ਟਾਈਮ ਦੀਆਂ ਜੜੀਆਂ ਬੂਟੀਆਂ, ਉਸ ਟਾਈਮ ਦਾ ਉਹਨਾਂ ਦਾ ਬਣਾਉਣ ਦਾ ਤਰੀਕਾ, ਉਹਨਾਂ ਦੀ ਸਾਇੰਸ, ਪਰ ਉਹ ਫਾਰਮੂਲਾ ਦੇ ਗਏ, ਬੁੱਕਸ ਦੇ ਵਿੱਚ ਆ ਗਿਆ। ਉਹ ਫਿਰ ਵੱਡੀਆਂ ਵੱਡੀਆਂ ਹਿੰਦੁਸਤਾਨ ਦੀਆਂ ਕੰਪਨੀਆਂ ਨੇ ਬਣਾਇਆ, ਲੋਕਾਂ ਨੇ ਖਾਇਆ। ਜਿਵੇਂ ਹੁਣ ਸਾਡੇ ਫਾਦਰ ਸਾਹਿਬ ਲਿਆਉਂਦੇ ਸੀ, ਜਦੋਂ ਠੰਡ ਆਉਣੀ ਇੱਕ ਡੱਬਾ ਲੈ ਆਉਂਦੇ ਸੀ ਉਹ, ਵੀ ਚਲੋ ਸਰਦੀ ਖਾ ਲੈਂਦੇ ਹਾਂ, ਜ਼ੁਕਾਮ ਨਹੀਂ ਹੋਊਗਾ, ਠੰਡ ਨਹੀਂ ਲੱਗੂਗੀ, ਸਾਰਾ ਕੁਝ ਠੀਕ ਰਹੂਗਾ। ਸਾਨੂੰ ਇੰਨਾ ਕੁ ਦੱਸ ਦਿੰਦੇ ਸੀ ਉਹ ਵੀ ਇਸ ਲਈ। ਪਰ ਹੁਣ ਸਾਨੂੰ ਪਤਾ ਲੱਗ ਗਿਆ ਵੀ ਕਿਉਂ ਖਾਧਾ ਜਾਂਦਾ ਹਰ ਸੀਜ਼ਨ 'ਚ ਚਵਨਪ੍ਰਾਸ਼, ਤੇ ਕਿਉਂਕਿ ਇਹ ਬੀਰਜ ਵਰਧਕ ਹੈ। ਹੁਣ ਜਿਹੜੇ ਇਨਸਾਨ ਦਾ ਬਾਡੀ ਦੇ ਵਿੱਚ ਬੀਰਜ ਗੁੱਡ ਹੈ, ਜਿਹੜੇ ਇਨਸਾਨ ਦੀ ਬਾਡੀ ਦੇ ਵਿੱਚ ਬਲੱਡ ਦੀ ਕੁਆਲਿਟੀ ਗੁੱਡ ਹੈ, ਉਹਨੂੰ ਕੀ ਪ੍ਰੋਬਲਮ ਆ ਸਕਦੀ ਹੈ? ਜਿਹੜੀ ਗੱਡੀ ਦੇ ਵਿੱਚ ਮੋਬਾਈਲ ਤੇ ਪੈਟਰੋਲ ਠੀਕ ਆ, ਉਹ ਭੱਜੂਗੀ। ਇਸ ਤਰ੍ਹਾਂ ਸਾਡੀ ਬਾਡੀ 'ਚ ਬਲੱਡ ਤੇ ਬੀਰਜ ਹੈ, ਤੇ ਉਹ ਚੀਜ਼ ਦੇ ਨਾਲ ਹੀ ਸਾਰੀਆਂ ਚੀਜ਼ਾਂ ਪੋਸ਼ਣ ਹੁੰਦਾ, ਸਾਰੀਆਂ ਚੀਜ਼ਾਂ। ਤੇ ਫਿਰ ਉਹਨਾਂ ਨੇ ਜਦੋਂ ਜ਼ਿਕਰ ਕੀਤਾ, ਸਰ ਨੇ ਤੇ ਮੈਡਮ ਨੇ, ਮੈਂ ਤਾਂ ਉਹਨਾਂ ਨੂੰ ਆਂਟੀ ਅੰਕਲ ਕਹਿੰਦੇ ਵੀ ਸੰਗਤਾਂ ਜਿਹੜੀਆਂ ਗੱਲਾਂ ਉਹ ਮੇਰੇ ਨਾਲ ਕਰਦੇ ਸੀਗੇ। ਤੇ ਉਹਨਾਂ ਨੇ ਜਦੋਂ ਇਹਨੂੰ ਲਿਆ ਤੇ ਮੇਰੇ ਤੋਂ ਡੱਬਾ ਲੈ ਕੇ ਗਏ, ਮੈਨੂੰ 20-22 ਦਿਨ ਬਾਅਦ ਆਏ ਮੇਰੇ ਕੋਲ, ਤੇ ਮੈਨੂੰ ਆਇਆ ਸੀ ਵੀ
ਪਤਾ ਨਹੀਂ ਹੁਣ ਕੀ ਇਹਨਾਂ ਦਾ ਰਿਜ਼ਲਟ ਹੋਊਗਾ। ਚਲੋ ਆਪਾਂ ਸਾਰੀ ਫੀਡਬੈਕ ਲੈਂਦੇ ਹਾਂ। ਬੈਠੇ ਤੇ ਬੈਠਣ ਸਾਰ ਉਹ ਜਿਹੜੇ ਸਰ ਸੀਗੇ ਨਾ, ਉਹਨਾਂ ਦਾ ਐਡਾ ਐਕਸਪੀਰੀਅੰਸ ਸੀਗਾ। ਹੁਣ ਕਿਤਾਬ ਜਦੋਂ ਖੁੱਲ੍ਹਦੀ ਆ ਫਿਰ ਪਤਾ ਲੱਗਦਾ ਨਾ ਪੰਨਿਆਂ 'ਚ ਕੀ ਲਿਖਿਆ। ਤੇ ਉਹਨਾਂ ਦਾ ਇੰਨਾ ਕੁ ਐਕਸਪੀਰੀਅੰਸ ਸੀਗਾ ਕਿ ਮੇਰੇ ਨਾਲ ਉਹਨਾਂ ਨੇ ਇੱਕ ਗੱਲ ਸ਼ੇਅਰ ਕੀਤੀ, ਕਹਿੰਦਾ ਯਾਰ ਗੋਇਲ, ਮਤਲਬ ਡਾਕਟਰ ਵੈਦ ਰਿਸਪੈਕਟਡ ਕਿਸੇ ਗੱਲ ਤੋਂ ਹਟ ਗਏ, ਮੇਰੇ ਨਾਲ ਇੱਦਾਂ ਬੋਲੇ ਵੀ ਯਾਰ ਗੋਇਲ ਐਂ ਦੱਸ ਵੀ ਇਹ ਹਿੰਦੁਸਤਾਨ 'ਚ ਹੋਰ ਵੀ ਕੋਈ ਬਣਾਉਂਦਾ? ਮੇਰਾ ਵੀ ਇਹੀ ਸਵਾਲ ਸੀਗਾ। ਮੈਂ ਕਿਹਾ ਜੀ ਹਲੇ ਕਿਸੇ ਦੀ ਹੋਰ ਦੀ ਹਿੰਮਤ ਨਹੀਂ ਸੀ। ਮੈਂ ਵੀ ਹਿੰਮਤ ਕਰ ਲਈ, ਬਣਾ ਲਿਆ। ਮੇਰਾ ਵੀ ਮੈਂ ਕਿਹਾ ਬਣਾਉਣ ਲੱਗੇ ਘਰ ਵਿਕ ਗਿਆ ਸੀ। ਜਿਹਨੂੰ 500 ਡੱਬਾ ਜਦ ਬਣਿਆ, ਮੈਂ ਕਿਹਾ ਇਹਦੀ ਕੀਮਤ ਹੈ ਸਰ, ਮੈਂ ਸਾਰਾ ਕੁਝ ਵਿਕ ਗਿਆ। ਤੁਸੀਂ ਪਹਿਲੀ ਵਾਰ ਕਿੰਨੇ ਬਣਾਇਆ ਸੀਗਾ? 500 ਬੋਟਲ। ਤੇ ਤੁਹਾਨੂੰ ਕੌਨਫੀਡੈਂਸ ਸੀ ਵੀ ਵਿਕੇਗਾ? ਨਾ, ਹਾਂ, ਜਨੂਨ ਸੀਗਾ, ਪੈਸ਼ਨ ਸੀਗਾ। ਹਾਂ, ਜਿਵੇਂ ਹੁਣ ਮੇਰੇ ਕੋਲ ਤੁਸੀਂ ਆਉਂਦੇ ਹੋ, ਹੋਰ ਚੰਗੇ ਚੰਗੇ, ਮੈਨੂੰ ਐਸੀ ਵੀ ਆਪਾਂ ਇਹਨਾਂ ਨੂੰ ਦੇ ਦਾਂਗੇ, ਹੈ ਨਾ। ਤੇ ਜਦੋਂ ਨਾ ਜੀ ਇਹ ਕੁਛ ਟਾਈਮ ਪਏ ਰਹੇ ਡੱਬੇ, ਕਿਸੇ ਨੇ ਮਤਲਬ ਮੰਗਿਆ ਨਹੀਂ ਜਾਂ ਸਾਨੂੰ ਐਕਸਪਲੇਨ ਨਹੀਂ ਕਰਨਾ ਆਇਆ, ਸਮਝ ਨਹੀਂ ਆਵੇ ਵੀ ਇਹਦਾ ਕੀ ਕਰੀਏ। ਤੇ ਮੈਂ ਜਿਹੜੇ ਸਾਡੇ ਵੱਡੇ ਵੈਦ ਜੀ, ਜਿਨ੍ਹਾਂ ਨੇ ਮੈਨੂੰ ਪੂਰੀ ਸਲਾਹ ਦਿੱਤੀ ਸੀ ਬਣਾਉਣ ਦੀ, ਇਹ ਉਹ ਕਰਨ ਦੀ, ਤਾਂ ਬੜਾ ਦਿਮਾਗ ਤੇ ਬੋਝ ਪਿਆ ਵੀ ਇਹ ਤਾਂ ਕਿਤੇ ਐ ਨਾ ਹੋਵੇ ਵੀ ਪਿਆ ਐਕਸਪਾਇਰ ਹੋ ਜਾਵੇ ਆਪਣੀ ਤਾਂ ਕੋਠੀ ਦੀ ਕਿਸ਼ਤ ਵੀ ਕੌਣ ਭਰੂ, ਕੋਠੀ ਲੈ ਜਾਣਗੇ ਉਹ। ਤੇ ਮਤਲਬ ਕਹਿਣ ਦਾ ਵੀ ਜਦੋਂ ਨਾ ਜੀ ਅਸੀਂ ਇਹਨੂੰ, ਉਹੀ ਗੱਲ ਤੁਹਾਡੇ ਵਾਲੀ ਸੋਸ਼ਲ ਮੀਡੀਆ ਤੇ ਪਾਇਆ ਮੈਂ ਇਹਨੂੰ, ਮੈਂ ਕਿਹਾ ਵੀ ਦੇਖੀ ਜਾਓ। ਮੈਨੂੰ ਮੈਡਮ ਮਿਲ ਗਏ ਤੁਹਾਡੇ ਬੰਬੇ ਨੇ ਅੱਜ ਕੱਲ੍ਹ, ਭਾਰਤੀ ਮੈਡਮ, ਕਮੇਡੀ ਕਰਦੇ ਨੇ ਉਹ ਵੀ, ਉਹਨਾਂ ਦਾ ਹਸਬੈਂਡ ਤੇ ਉਹ ਮਿਲ ਗਏ। ਤੇ ਉਹਨਾਂ ਨਾਲ ਗੱਲ ਹੋਈ, ਵਿੱਚ ਕਿਸੇ ਮੀਡੀਏਟਰ ਨੇ ਗੱਲ ਕੀਤੀ। ਤੇ ਮੈਂ ਕਿਹਾ ਮੈਡਮ ਇੱਦਾਂ ਕਰਕੇ ਵੀ ਆਪਾਂ ਕਰਨਾ। ਕਹਿੰਦੀ ਕੀ ਪ੍ਰੋਡਕਟ ਕੀ ਹੈ ਤੁਹਾਡਾ? ਮੈਂ ਕਿਹਾ ਜੀ ਚਵਨਪ੍ਰਾਸ਼ ਆ। ਕਹਿੰਦੀ ਲੈ ਉਦੋਂ ਕੀ ਹੁੰਦਾ? ਮੈਂ ਨਹੀਂ ਪੂਰਾ ਸੁਣੋ ਜੀ। ਮੈਂ ਕਿਹਾ 1.5 ਲੱਖ ਦਾ ਚਵਨਪ੍ਰਾਸ਼ ਆ। ਮੈਡਮ ਝਟਕਾ ਖਾ ਗਈ, ਕਹਿੰਦੀ ਕੰਨਾਂ ਦੇ ਕੁੰਡਲ ਵੇਚਣੇ ਪੈਣਗੇ ਜਿਹਨੇ ਲੈਣਾ, ਏਦਾਂ ਬੋਲਿਓ। ਮੈਂ ਕਿਹਾ ਨਹੀਂ ਕੋਈ ਗੱਲ ਨਹੀਂ, ਆਪਾਂ ਨੂੰ ਦੱਸੋ। ਕਹਿੰਦੀ ਕੋਈ ਨਹੀਂ ਤੁਸੀਂ ਆ ਜਾਓ। ਮੈਂ ਬੰਬੇ ਗਿਆ ਜੀ ਸਪੈਸ਼ਲ, ਮੈਡਮ ਨਾਲ ਬੈਠ ਕੇ ਤੇ ਕੰਮ ਕੀਤਾ, ਦੋਨੇ ਹਸਬੈਂਡ ਵਾਈਫ ਨਾਲ। ਤੇ ਉਹਨਾਂ ਨੂੰ ਮੈਂ ਡੱਬਾ ਵੀ ਦੇ ਆਇਆ ਸੀ, ਉਦੋਂ ਦਾ ਕਾਜੂ ਜੰਮ ਗਿਆ। ਹਾਂ, ਮੈਨੂੰ ਸਪੈਸ਼ਲ ਮੈਸੇਜ ਆਇਆ। ਅੱਛਾ, ਉਸ ਤੋਂ ਬਾਅਦ ਹੀ ਫਿਰ ਉਹ ਖੁਸ਼ਖਬਰੀ ਆਈ ਆ। ਕਹਿੰਦੀ ਸਰ ਕਾਜੂ ਆ ਗਿਆ, ਮੈਨੂੰ ਕਤਲੀ ਚਾਹੀਦੀ ਸੀ। ਉਹਨਾਂ ਦੀ ਦਿਲੀ ਇੱਛਾ ਸੀ ਵੀ ਲੜਕੀ ਹੋ ਜਾਏ। ਅੱਛਾ, ਹਾਂ, ਹੁੰਦੀ ਹੈ ਚਲੋ ਹਰ ਬੰਦੇ ਦੀ। ਤਾਂ ਉਹਨਾਂ ਨੇ ਨਾ ਜੀ ਇਹਦੇ ਤੇ ਡਿਸਕਸ ਕੀਤੀ ਦੋਨਾਂ ਨੇ ਮੇਰੇ ਨਾਲ, ਔਰ ਬਹੁਤ ਵਧੀਆ ਵਿਆਖਿਆ ਹੋਈ ਉਹਨਾਂ ਨਾਲ ਬੈਠ ਕੇ। ਮੈਂ ਇਹਦੇ ਬਾਰੇ ਦੱਸ ਪਾਇਆ ਇੱਕ ਗੱਲ ਵੀ ਵਾਕਈ ਅਸੀਂ ਇਹਨੂੰ ਚੀਜ਼ ਬਣਾਈ ਹੈ ਜੀ, ਵੀ ਜਿਹੜੇ ਸੱਜਣ ਖਾਣਗੇ ਉਹ ਜ਼ਿੰਦਗੀ 'ਚ ਜੀਣਗੇ। ਮੈਂ ਉਹ ਸਰ ਨੂੰ ਵੀ ਏਦਾਂ ਹੀ ਕਹਾਣੀ ਸੁਣਾਈ, ਤੇ ਉਹ ਕਹਿੰਦੇ ਗੋਇਲ ਸਾਹਿਬ ਇਹ ਤੁਸੀਂ ਕੁਛ ਹੋਰ ਹੀ ਬਣਾਤਾ। ਕਹਿੰਦੇ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਾਂ ਪਿੱਛੇ ਇਹ ਚੀਜ਼ ਬਣੀ ਹੋਊਗੀ। ਕਹਿੰਦੇ ਸਾਨੂੰ 20-22 ਸਾਲ ਬਾਅਦ ਉਹ ਅਨੁਭਵ ਹੋਇਆ ਜਿਹੜਾ ਅਸੀਂ 25-30 ਸਾਲ ਪਹਿਲਾਂ ਕਦੇ ਕੀਤਾ ਹੋਊਗਾ। ਅੱਛਾ, ਮਤਲਬ ਆਪਦੇ ਸ਼ਬਦਾਂ 'ਚ ਇੰਨੀ ਗੱਲ ਬੋਲ ਗਏ। ਕਹਿੰਦਾ ਗੋਇਲ ਸਾਹਿਬ ਜ਼ਿੰਦਗੀ ਜੀਣ ਦਾ ਮਜ਼ਾ ਹੀ ਆ ਗਿਆ। ਆ 5 ਦਿਨ 'ਚ ਕਹਿੰਦਾ ਅਸੀਂ ਪਿਛਲੀ ਸਾਰੀ ਜ਼ਿੰਦਗੀ ਜੀ ਲਈ। ਕਹਿੰਦਾ ਮੈਨੂੰ ਉਦੋਂ ਮਜ਼ਾ ਆਇਆ ਜਦੋਂ ਕਹਿੰਦਾ ਮੈਡਮ ਨੇ ਆ ਕੇ ਮੈਨੂੰ ਕਿਹਾ, ਕਹਿੰਦੀ ਹੋਰ ਸੁਣਿਓ ਕੀ ਹਾਲ ਆ। ਕਹਿੰਦਾ ਕਿੰਨੀ ਦੇਰ ਹੋ ਗਈ, ਐਂ ਕਿਹਾ ਹੀ ਨਹੀਂ ਸੀ ਇਹਨੇ। ਮਤਲਬ ਇਹਨੇ ਅੰਦਰ ਬਾਡੀ ਦੇ ਰੋਮਾਂਸ ਦੇ ਜਿਹੜੇ ਸੈੱਲ ਹੁੰਦੇ ਉਹ ਜਗਾ ਦਿੱਤੇ। ਜ਼ਰੂਰੀ ਨੇ ਇਹ ਚੀਜ਼ਾਂ। ਲੋਕ ਆਪਸ 'ਚ ਗੱਲ ਹੀ ਨਹੀਂ ਕਰਦੇ। ਰੋਮਾਂਸ ਤਾਂ ਬਹੁਤ ਦੂਰ ਦੀ ਗੱਲ ਹੈ। ਤੁਸੀਂ ਦੇਖੋ ਦੁਨੀਆ ਦੇ ਵਿੱਚ ਜੇ ਆਪਾਂ ਸੱਚ ਜਾਣਨਾ ਚਾਹੀਏ, ਤੁਸੀਂ 100 ਕਪਲ ਇਕੱਠਾ ਕਰ ਲਓ, 100 ਕਪਲ ਦੇ ਵਿੱਚੋਂ ਤੁਸੀਂ ਪੁੱਛ ਲਓ ਵੀ ਕਿਸੇ ਨੇ ਆਪਦੀ ਇੱਕ ਦੂਜੇ ਨੂੰ ਆਈ ਲਵ ਯੂ ਕਦੋਂ ਕਿਹਾ ਹੋਊਗਾ। ਆਹ ਤੁਸੀਂ ਇਹ ਵਿੱਚ ਬੈਕ ਸਟੇਜ ਵੀ ਗੱਲ ਕਹੀ, ਬਹੁਤ ਅੱਛੀ ਗੱਲ ਕੀਤੀ ਇਹ। ਉਹਨਾਂ ਨੂੰ ਯਾਦ ਹੀ ਨਹੀਂ, ਕਿਹਾ ਹੀ ਨਹੀਂ। ਵੈਲੈਂਟਾਈਨ ਡੇ ਤੇ ਵੀ ਨਹੀਂ। ਹਾਲਾਂਕਿ ਮੈਂ ਵੀ 1-2 ਵਾਰ ਕੋਸ਼ਿਸ਼ ਕੀਤੀ। ਮੈਨੂੰ ਨਾ ਇੱਕ ਸਾਡੇ ਐਕਟਰ ਕੇ ਮਿਤਵਾ ਭਾਜੀ, ਘਾਇਲ 'ਚ ਕੰਮ ਕੀਤਾ ਜੀ, ਬੜੇ ਪੁਰਾਣੇ ਥੀਏਟਰ ਆਰਟ, ਉਹਨਾਂ ਨੇ ਆਹ ਗੱਲ ਕਹੀ ਮੈਨੂੰ 10 ਸਾਲ ਪਹਿਲਾਂ। ਕਹਿੰਦਾ ਯਾਰ ਹੁਣ ਜਿਵੇਂ ਤੇਰਾ ਵਿਆਹ ਹੋਇਆ ਨਾ, ਅੱਗੇ ਜਾ ਕੇ ਆਹ ਪ੍ਰੋਬਲਮ ਆਣੀ ਆ, ਤੂੰ ਬਿਨਾਂ ਮਤਲਬ ਤੋਂ ਕਦੇ ਨਾ ਜਨਾਨੀ ਨੂੰ ਕਿਹਾ ਕਰ ਆਈ ਲਵ ਯੂ। ਮੈਂ ਕਿਹਾ ਕਿਉਂ? ਕਹਿੰਦਾ ਬਸ ਦੇਖੀ ਸਵਾਦ ਦਾ। ਇੱਕ ਵਾਰ ਮੈਂ ਕਿਹਾ, ਮੈਂ ਕਿਹਾ ਆਈ ਲਵ ਯੂ, ਤੈਨੂੰ ਕੀ ਹੋ ਗਿਆ? ਕਹਿੰਦੀ ਉਹਨੂੰ ਲੱਗਿਆ ਪਤਾ ਝੂਠ ਬੋਲ ਰਿਹਾ। ਫਿਰ ਮੇਰਾ ਵੀ ਮਨ ਨਹੀਂ ਕੀਤਾ। ਫਿਰ ਮੈਂ ਸੋਚਿਆ, ਮੈਂ ਕਿਹਾ ਫਿਰ ਉਹਨੇ ਕਹਿ ਤਾ ਮੈਂ ਤੈਨੂੰ ਕੀ ਹੋ ਗਿਆ। ਤੇ ਇਹ ਵਾਕਈ ਹੁੰਦੀ ਹੈ ਪ੍ਰੋਬਲਮ। ਇਹ ਕਹਿ ਦੋ ਤਾਂ ਫਿਰ ਮੰਨਦਾ ਨਹੀਂ ਕੋਈ ਵੀ, ਇਹਨੂੰ ਲੱਗਦਾ ਕੋਈ ਮਤਲਬ ਹੈ।
ਜਾਂ ਕੁਝ ਬਾਹਰੋਂ ਕਾਂਡ ਕਰਕੇ ਆਇਆ ਜਿਹੜਾ ਮੇਰੇ ਮੂਹਰੇ ਨੇ ਉਹ ਹੋ ਰਿਹਾ। ਫਿਰ ਕਹਿਣ ਦਾ ਤਰੀਕਾ, ਕੋਈ ਵੀ ਚੀਜ਼ ਦੀ ਸ਼ੁਰੂਆਤ ਕਰਨੀ ਉਹਦਾ ਤਰੀਕਾ ਹੁੰਦਾ ਨਾ। ਹਾਂ, ਉਹ ਦੱਸੋ। ਜਦੋਂ ਤੁਸੀਂ ਵਿਆਹ ਕਰਾਉਣ ਜਾਂਦੇ ਹੋ ਪਹਿਲਾਂ ਸਾਲੀਆਂ ਰੀਬਨ ਬੰਨ੍ਹ ਕੇ ਖੜਦੀਆਂ ਨੇ, ਹੁਣ ਸਿੱਧੇ ਹੀ ਤੁਰ ਜਾਓਗੇ, ਕਿਹੜਾ ਪੁੱਛੂ। ਆਹੋ, ਹੈ ਇਹ ਵੀ ਗੱਲ ਸਹੀ ਹੈ, ਪ੍ਰੋਸੈਸ ਹੈ। ਹਾਂ, ਜਦੋਂ ਤੁਸੀਂ ਆਈ ਲਵ ਯੂ ਬੋਲਣਾ ਉਹਨੂੰ, ਉਹਦੇ ਹੱਥ 'ਚ ਹੱਥ ਪਾਓ, ਉਹਦੇ ਨਾਲ ਬੈਠੋ, ਉਹਨੂੰ ਕਹੋ ਵੀ ਤੂੰ ਆਪਦਾ ਸਾਰਾ ਟੱਬਰ ਛੱਡ ਕੇ ਮੇਰੇ ਕੋਲ ਆਈ ਹੈ, ਤੂੰ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ, ਹੋ ਸਕਦਾ ਮੈਂ ਤੇਰੇ ਲਈ ਪੂਰਕ ਉਤਰ ਪਾਊਂਗਾ ਕਿ ਨਹੀਂ ਉਤਰ ਪਾਊਂਗਾ, ਪਰ ਸੱਚੀ ਮੈਂ ਤੈਨੂੰ ਬਹੁਤ ਪਿਆਰ ਕਰਦਾ, ਆਈ ਲਵ ਯੂ। ਗੱਲ ਹੋ ਗਈ, ਅੱਜ ਕਹਿੰਦਾ ਕੱਲ ਨੂੰ ਚਾਹੇ ਰੂਟੀਨ 'ਚ ਰੋਜ਼ ਕਹੀ ਜਾਓ। ਇਹਦੇ ਲਈ ਤਾਂ NSD ਵੀ ਫੇਲ ਹੈ, ਮੈਨੂੰ ਲੱਗਦਾ ਉਹ ਵੀ ਨਹੀਂ ਸਿਖਾ ਸਕਦੇ। ਰਸਤਾ ਬਣਾ ਕੇ ਚੱਲਣਾ ਪਊਗਾ ਨਾ। ਦੇਖੋ ਗੱਲ ਕਿੰਨੀ ਸਹਿਜ ਹੈ, ਬੜੀ ਆਸਾਨ ਹੈ, ਬਟ ਬੜੀ ਮੁਸ਼ਕਲ ਹੈ। ਹੁਣ ਮੈਂ ਆਪਣੇ ਆਪ ਨੂੰ ਨਾ ਉਹ ਕਰ ਰਿਹਾ ਸੀ, ਤੁਸੀਂ ਦੱਸਦੇ ਪਏ ਨਾ, ਬੜੇ ਪਿਆਰ ਨਾਲ ਦੱਸਿਆ, ਕਈਆਂ ਨੇ ਜਿਹੜੇ ਦੇਖਣ ਵਾਲੇ ਸੁਣਨ ਵਾਲੇ ਨੇ ਅਪਲਾਈ ਵੀ ਕਰਤਾ ਹੋਣਾ। ਮੈਂ ਹਜੇ ਆਪਣੇ ਆਪ ਨੂੰ ਸੋਚ ਰਿਹਾ ਜੇ ਮੈਨੂੰ ਕਰਨਾ ਪਵੇ ਏਦਾਂ ਤੇ ਬੜਾ ਔਖਾ ਸੀਗਾ ਮੇਰੇ ਬਾਰੇ। ਨਹੀਂ, ਕਿਉਂਕਿ ਗੈਪ ਕਿੰਨਾ ਪੈ ਜਾਂਦਾ ਨਾ ਇਹ ਚੀਜ਼ਾਂ ਦਾ, ਕਿਉਂਕਿ ਆਪਣੀ ਰੂਟੀਨ, ਬੱਚੇ ਹੋ ਗਏ, ਆਪਣੀ ਮਰਜ਼ੀ ਗੈਪ ਪੈ ਜੇ, ਭਾਵੇਂ ਦੂਜੇ ਬਣ ਕੇ ਬਹਿ ਜਾਓ, ਉਹਨੇ ਆ ਕੇ ਪੁੱਛਣਾ ਹੀ ਅੱਜ ਕੀ ਹੋ ਗਿਆ, ਕਹੇ ਯਾਰ ਪਤਾ ਨਹੀਂ, ਪਿਛਲੀਆਂ ਯਾਦਾਂ ਬਹੁਤ ਤਾਜ਼ੀਆਂ। ਹਾਂ, ਨਹੀਂ ਪ੍ਰੋਸੈਸ, ਹਾਂ ਇਹ ਗੱਲ ਸਹੀ ਹੈ। ਭੂਮਿਕਾ ਹੱਥ ਫੜ, ਜਿੱਥੋਂ ਮਰਜ਼ੀ ਸ਼ੁਰੂ ਕਰ ਲਓ। ਤੁਹਾਡੀ ਚਮਨਪਾਸ਼ ਦੀ ਪੈਕਿੰਗ ਹੈ, ਜੇ ਪੈਕਿੰਗ ਚੰਗੀ ਹੋਏਗੀ ਤਾਂ ਹੀ ਬੰਦਾ। ਸਰ, ਸ਼ੁਰੂਆਤ ਕਰਨ ਦੀ ਦੇਰ ਆ, ਤੁਸੀਂ ਸ਼ੁਰੂਆਤ ਅੱਜ ਕਰ ਲਓ, ਜ਼ਿੰਦਗੀ ਅੱਜੇ ਸ਼ੁਰੂ ਹੋ ਜਾਏ। ਵਾਹ ਵਾਹ ਵਾਹ, ਬਹੁਤ ਵਧੀਆ ਹੈ ਨਾ। ਅੱਛਾ, ਇੱਕ ਚੀਜ਼ ਹੋਰ, ਮੈਨੂੰ ਕਈ ਵਾਰੀ ਮੁੰਡੇ ਪੁੱਛ ਲੈਂਦੇ ਨੇ ਵੀ ਸਰ ਵੀ ਸਾਡੀ ਜ਼ਿੰਦਗੀ 'ਚ ਨਾ ਐਂ ਲੱਗਦਾ ਜਿਵੇਂ ਹਨੇਰਾ ਹੋ ਗਿਆ, ਕੁਛ ਨਹੀਂ ਹੈ ਨਾ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਬਸ ਜੀ ਪਤਾ ਹੀ ਨਹੀਂ ਲੱਗਦਾ, ਏਦਾਂ ਹੋ ਗਿਆ। ਮੈਂ ਕਿਹਾ ਇੱਕ ਦਿਨ ਐਂ ਕਰਿਓ, ਆਪਦੀ ਮਾਂ ਹੈਗੀ? ਕਹਿੰਦੇ ਹਾਂ। ਮੈਂ ਕਦੇ ਮਾਂ ਦੇ ਨਾ ਤੇਲ ਲੈ ਕੇ ਸਰੋਂ ਦਾ ਪੈਰਾਂ ਕੋਲੇ ਬੈਠੀ, ਹੌਲੀ ਹੌਲੀ ਤੇਲ ਲਾਉਣਾ ਸ਼ੁਰੂ ਕਰੀ, ਹੈ ਨਾਲ। ਮੈਂ ਕਿਹਾ ਕਹੀ ਜਾਈ ਵੀ ਬੇਬੇ ਮੈਨੂੰ ਕੰਮ ਕੋਈ ਨਹੀਂ ਤੇਰੇ ਤੱਕ, ਹੈ ਨਾ, ਪਰ ਜਿਹੜਾ ਤੈਂ ਮੈਨੂੰ ਦੁਨੀਆ 'ਚ ਲਿਆ ਕੇ ਕੰਮ ਕੀਤਾ ਨਾ, ਇਹ ਬਹੁਤ ਵਧੀਆ ਕੀਤਾ, ਬਹੁਤ ਵਧੀਆ। ਜਦੋਂ ਮੈਂ ਤੇਰੇ ਘਰ ਵਿੱਚ ਸੀ ਮਾਂ, ਬਹੁਤ ਤਕਲੀਫ ਹੋਈ। ਜਿਹੜੇ ਮੈਂ ਤਾਂ ਅੱਜ ਨਾ, ਮੇਰਾ ਕੋਈ ਦੋਸਤ ਆ, ਉਹਨਾਂ ਦੇ ਘਰੇ ਬੱਚਾ ਪੈਦਾ ਹੋਇਆ, ਉਹਨਾਂ ਦੀ ਤਕਲੀਫ ਦੇਖ ਕੇ ਸਮਝ ਆਈ ਵੀ ਮੇਰੀ ਮਾਂ ਨੂੰ ਕਿੰਨੀ ਤਕਲੀਫ ਹੋਈ ਹੋਊਗੀ ਜਦੋਂ। ਬਹੁਤ ਵਧੀਆ। ਹੈ, ਆਪਦੀ ਮਾਂ ਨਾਲ ਇੰਨਾ ਕੁ ਤਾਂ ਸ਼ੇਅਰ ਕਰੋ ਨਾ ਯਾਰ। ਦੇਖੋ, ਮੈਂ ਕਈ ਵਾਰੀ ਸੋਚਦਾ, ਜਦੋਂ ਬੰਦਾ ਚੱਲ ਜਾਂਦਾ ਦੁਨੀਆ ਤੋਂ, ਮਾਂ ਪਿਓ, ਫਿਰ ਪਤਾ ਨਹੀਂ ਕੀ ਬੰਦਾ ਕਰਦਾ। ਜਿਹੜੇ ਲੇਖ, ਜਿਹੜੀਆਂ ਫਿਲਮਾਂ ਬਣਾ ਦਿੰਦੇ ਆ ਲੋਕੀ, ਹਨਾ, ਕਿਤਾਬਾਂ ਲਿਖ ਦਿੰਦੇ ਆ, ਤੇ ਜੀਂਦੇ ਜੀ ਉਹਨੂੰ ਨਹੀਂ ਕਹਿ ਪਾਉਂਦੇ ਕੈਸੀ ਗੱਲ ਹੈ। ਕੁਛ ਵੀ ਨਹੀਂ ਹੈ, ਗੱਲ ਕੁਛ ਵੀ ਨਹੀਂ ਹੈ। ਹੁਣ ਜੇ ਤੁਸੀਂ ਆਪਦੇ ਬਾਪੂ ਨੂੰ ਇੱਕ ਵਾਰੀ ਜੱਫੀ ਪਾ ਕੇ ਕਹਿ ਦੋ ਨਾ ਬਾਪੂ, ਤੁਹਾਡੇ ਹਿਸਾਬ ਨਾਲ ਗੋਲ ਸਾਹਿਬ ਇਹ ਕੀ ਬੰਦੇ ਦੀ ਈਗੋ ਹੁੰਦੀ, ਕਿਉਂ ਨਹੀਂ ਕਰ ਪਾਉਂਦਾ ਬੰਦਾ ਇਹ? ਜੱਕ ਨਹੀਂ, ਕਿਸ ਚੀਜ਼ ਦੀ ਜੱਕ? ਈਗੋ ਨਹੀਂ ਹੁੰਦੀ, ਜੱਕ ਹੁੰਦੀ ਹੈ। ਮੈਂ ਤੁਹਾਡੀ ਮੈਂ ਗੱਲ ਵਿੱਚ ਛੱਡ, ਮੈਨੂੰ ਆਪਣੀ ਫੀਲਿੰਗ ਦੱਸਦਾ। ਜਿਵੇਂ ਮੈਂ ਕਈ ਵਾਰ, ਕੋਈ ਡੈਡੀ ਤਾਂ ਮੇਰੇ ਹੈ ਨਹੀਂ, ਇੱਕ ਵਾਰ ਜੱਫੀ ਪਾਈ ਸੀ, ਦੋਵੇਂ ਰੋਣ ਲੱਗ ਗਏ। ਉਹ ਵੀ ਇਹੀ ਚਾਹੁੰਦੇ ਪਏ ਸੀ, ਮੈਂ ਵੀ। ਅਸੀਂ ਹੱਗ ਕੀਤਾ ਡੈਡੀ ਨੂੰ, ਪੈਗ ਲਾਇਆ ਸੀਗਾ, ਤੇ ਮੈਂ ਨਵਾਂ ਚੈਨਲ ਤੋਂ ਜਿੱਤਿਆ ਸੀ, ਤੇ ਡੈਡੀ ਪੈਗ ਲਾ ਰਿਹਾ। ਮੈਂ ਕਿਹਾ ਡੈਡੀ ਤੁਹਾਨੂੰ ਸ਼ੂਗਰ ਹੋਈ, ਕੀ ਪੀ ਜਾਂਦੇ? ਮੇਰੀ ਟੋਨ ਥੋੜੀ ਉਦਾਂ ਸੀਗੀ। ਕਹਿੰਦੇ ਯਾਰ ਕਹਿੰਦੇ ਤੂੰ ਹੁਣ ਵੱਡਾ ਬੰਦਾ ਬਣ ਗਿਆ ਆ, ਠੀਕ ਹੈ। ਕਹਿੰਦੇ ਯਾਰ ਮੈਂ ਗਰੀਬ ਬੰਦਾ। ਮੈਂ ਬਹਿ ਗਿਆ, ਤੇ ਮੰਮੀ ਮੇਰੇ ਤਾਂ ਪੌੜੀਆਂ 'ਚ ਆ ਰਹੇ ਸੀ, ਤੇ ਮੈਨੂੰ ਬੜਾ ਤਰਸ ਆਇਆ। ਮੈਂ ਕਿਹਾ ਯਾਰ ਗਰੀਬ ਬੰਦਾ ਕਿਉਂ ਕਿਹਾ ਬੰਦੇ? ਮੈਂ ਜੱਫੀ ਪਾ ਲਈ, ਡੈਡੀ ਰੋਣ ਲੱਗੇ, ਮੈਨੂੰ ਤਾਂ ਆਖਣ ਦੇ ਕਿ ਮੰਮੀ ਵੀ ਰੋਣ ਲੱਗ ਗਈ। ਫਿਰ ਮੈਂ ਐਨਾਲਿਸਿਸ ਕੀਤਾ, ਮੈਂ ਕਿਹਾ ਕਿਹੜੀ ਚੀਜ਼ ਮੈਨੂੰ ਰੋਕ ਰਹੀ ਸੀ, ਤਾਂ ਮੈਂ ਰੋਜ਼ ਕਰ ਸਕਦਾ। ਉਹ ਕਿਤੇ ਨਾ ਕਿਤੇ ਏਦਾਂ ਹੁੰਦਾ, ਸਾਨੂੰ ਐਂ ਲੱਗਦਾ ਕਿ ਅਸੀਂ ਵੱਡੇ ਹੋ ਗਏ, ਹੁਣ ਵੀ ਮੈਚਿਓਰ ਹੋ ਗਏ, ਹੁਣ ਅਸੀਂ ਰੋਣਾ ਨਹੀਂ ਆ, ਅਸੀਂ ਕਮਜ਼ੋਰ ਨਹੀਂ ਦਿਖਣਾ। ਮੇਰੀ ਫੀਲਿੰਗ ਇਹ ਸੀ ਕਿ ਮੈਨੂੰ ਇਹ ਹੁਣ ਲੱਗਦਾ ਮੈਂ ਸਟਰੋਂਗ ਆ, ਮਾਲ ਨੂੰ ਵੀ ਮੈਂ ਕੁਛ ਨਹੀਂ ਕਹਿ ਪਾਇਆ। ਉਹ ਜਿਹੜੇ ਹੰਝੂ ਹੁੰਦੇ ਆ ਨਾ ਜੀ, ਹਾਂ, ਉਹ ਬੜ ਜਿਹੜੇ ਉਹ ਤੋਂ ਬਾਅਦ ਜਿਹੜਾ ਬੰਦਾ ਮਤਲਬ ਪਵਿੱਤਰ, ਜਿਵੇਂ ਕਹਿੰਦਾ ਇਸ਼ਨਾਨ ਕਰਦੀ ਆਤਮਾ, ਉਹ ਫੀਲਿੰਗ ਆਉਂਦੀ ਹੈ। ਤੁਸੀਂ ਇਹ ਗੱਲ ਨੂੰ ਕਦੇ ਬੈਕ ਫਲੈਸ਼ ਦੇ ਵਿੱਚ ਜਾ ਕੇ ਸੋਚੋ ਵੀ ਉਸ ਤੋਂ ਬਾਅਦ ਤੁਹਾਡੇ ਬੈਂਕ ਬੈਲੈਂਸ ਦਾ ਕੀ ਹਾਲ ਹੋਇਆ ਹੋਊਗਾ। ਇਹ ਮਾਂ ਦੇ ਪੈਰਾਂ ਚੋਂ, ਪਿਓ ਦੇ ਸੀਨੇ ਚੋਂ ਬੈਂਕ ਬੈਲੈਂਸ ਨਿਕਲਦੇ ਆ। ਸੱਚ ਹੈ, ਸੱਚ ਹੈਗਾ, ਕੱਢਣ ਵਾਲਾ ਚਾਹੀਦਾ। ਉਹ ਬੰਦਾ ਸਾਰੀ ਉਮਰ ਉਹ ਨਾ ਕਸਤੂਰੀ ਕੁੰਡਲ ਮ੍ਰਿਗ ਬਸ ਹੈ, ਉਹ ਭਜਦਾ ਰਹਿੰਦਾ, ਖੁਸ਼ਬੂ ਤਾਂ ਧੁੰਨੀ ਜੋ ਹੀ ਆ ਰਹੀ ਹੁੰਦੀ ਹੈ। ਦੇਖੋ ਕਹਾਣੀ ਕਿੱਧਰ ਨੂੰ ਚੱਲ ਪਈ। ਆਪਾਂ ਬੈਠੇ ਸੀ ਆਯੁਰਵੇਦ ਦੀਆਂ ਗੱਲਾਂ ਕਰਨ, ਕਸਤੂਰੀ ਤੇ ਹੀ ਆ ਗਈ ਮੁੜ ਕੇ, ਪਰ ਅਸੀਂ ਉਧਰ ਚਲੇ। ਇਹ 'ਚ ਲਤਾ ਕਸਤੂਰੀ ਪਾਈ ਹੋਈ ਹੈ। ਅੱਛਾ, ਇਹਦੇ 'ਚ ਇਹ ਸਰ ਜਿਵੇਂ ਐਕਸ਼ਨ ਨਾਮ ਇਹਦਾ, ਐਕਸ਼ਨ, ਇਹ XN ਹੈ, ਐਕਸ਼ਨ ਵਾਲਾ। ਹਾਂ, XN, ਹਾਂ। ਅੱਛਾ, ਮਤਲਬ ਐਕਸ਼ਨ ਕਰਦਾ ਆ, ਐਕਸ਼ਨ ਕਰਦਾ, ਐਕਸ਼ਨ ਕਰਦਾ। ਤੇ ਇਹਦੇ 'ਚ ਮਤਲਬ ਜਿਹੜੀਆਂ 1.5 ਲੱਖ ਦਾ ਹੈ, ਤੇ ਫਿਰ ਇਹ 'ਚ ਤਾਂ ਤੁਸੀਂ ਮਤਲਬ ਕੀ ਮੇਨ ਜਿਹੜਾ ਸਮਝ ਆ ਜਾਵੇ ਇਹਦੇ 'ਚ ਨਾ? ਦੇਖੋ, ਇਹਦੇ 'ਚ 72 ਜੜੀਆਂ ਬੂਟੀਆਂ। 72 ਪਹਿਲਾਂ ਤਾਂ ਜਿਹੜਾ ਚਵਨ ਰਿਸ਼ੀ ਜੀ ਦੀ 54 ਜੜੀ ਬੂਟੀਆਂ ਦਾ ਚਵਨ ਪ੍ਰਾਸ਼ ਉਹ ਤਾਂ ਕੰਪਲੀਟ ਹੈ। ਅੱਛਾ, ਉਦੋਂ ਬਾਅਦ ਇਹਦੇ ਵਿੱਚ ਜੜੀ ਬੂਟੀਆਂ ਪਈਆਂ ਨੇ, ਭਸਮਾਂ ਪਈਆਂ ਨੇ। ਇਹ 'ਚ ਗੋਲਡ ਦੀ ਭਸਮ ਪੂਰੀ ਤਰ੍ਹਾਂ ਵਿਧੀ ਮੁਤਾਬਕ ਬਣੀ ਹੋਈ, ਫਿਰ ਇਹਦੇ ਵਿੱਚ ਚਾਂਦੀ ਦੀ ਭਸਮ, ਫਿਰ ਹੀਰੇ ਦੀ ਭਸਮ, ਕੇਸਰ, ਮਤਲਬ ਤਿੰਨੇ ਚੀਜ਼ਾਂ ਜਿਹੜੀਆਂ ਜਿੰਨੀ ਇਹ 'ਚ ਪਈ ਹੋਈ ਹੈ ਕੁਆਂਟੀਟੀ, ਇਹੀ 40-50 ਹਜ਼ਾਰ ਰੁਪਏ ਦੀਆਂ ਨੇ, ਤਿੰਨੋਂ ਚੀਜ਼ਾਂ। ਔਰ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਦੇਖੋ ਕਿ ਨਵ ਰਤਨ